ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 26 ਜਨਵਰੀ 2017 14 ਮਾਘ 548 ਦਾ ਦਿਨ ਹੈ। ਤੇ ਤੁਸੀਂ ਜਿਸ ਤਰ੍ਹਾਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ 26 ਜਨਵਰੀ ਹੈ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅੱਜ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਵਿੱਚ ਸਿੱਖਾਂ ਨੂੰ ਹਿੰਦੂ ਗਰਦਾਨਿਆ ਗਿਆ ਸੀ ਤੇ ਸਿੱਖਾਂ ਨੇ ਇਸ ਨੂੰ ਨਹੀਂ ਮੰਨਿਆ ਤੇ ਇਸ ਦਿਨ ਨੂੰ ਸਿੱਖ ਕੌਮ ਕਾਲੇ ਦਿਨ ਵਜੋਂ ਮਨਾ ਰਹੀ ਹੈ। ਤੇ ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਅੱਜ ਪ੍ਰੋਟੈਸਟ ਵੀ ਬਹੁਤ ਵੱਡਾ ਸਿੱਖਾਂ ਨੇ ਕੀਤਾ ਤੇ ਤੁਸੀਂ ਵੀ ਉਸ ਵਿੱਚ ਸ਼ਮੂਲੀਅਤ ਕੀਤੀ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਕਾਲੇ ਦਿਨ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇੱਕ ਪਾਸੇ ਜਦੋਂ ਅਸੀਂ ਦਿੱਲੀ ਨਾਲ ਸੰਬੰਧਿਤ ਖਬਰਾਂ ਦੇਖਦੇ ਹਾਂ, ਬੜੇ ਧੂਮ ਧੜੱਕੇ ਨਾਲ 1.5 ਮੀਲ ਲੰਬੀ ਪੈਰੇਡ, ਔਰ ਇਸ ਵਾਰ ਆਬੂ ਧਾਬੀ ਦਾ ਸ਼ੇਖ ਯੂਨਾਈਟਿਡ ਅਰਬ ਐਮਰੇਟਸ ਦਾ ਉਹਨਾਂ ਦੀ ਇੱਕ ਪੂਰੀ ਕੰਟਿੰਜੈਂਟ ਵੀ ਸ਼ਾਮਲ ਹੋਈ ਔਰ ਪੂਰਾ ਸ਼ੋਅ ਆਫ ਕਿ ਜੀ ਅਸੀਂ ਆ ਬ੍ਰਹਮੋ ਮਿਸਲਸ ਵੀ ਸਾਡੇ ਕੋਲ ਨੇ, ਅਸੀਂ ਸਰਜੀਕਲ ਸਟ੍ਰਾਈਕਸ ਵਾਲਿਆਂ ਨੂੰ ਵੀ ਅਵਾਰਡ ਦੇ ਰਹੇ हैं इधर उधर और लार्जेस्ट डेमोक्रेसी ऑन द प्लैनेट जी। सो एक पासे और कला दिल्ली च नहीं, होर भी जिथे जिथे उन्होंने हाई कमीशन एम्बेसीज कौंसलेट्स ने इस रिपब्लिक डे के तौर पर वो मना रहे हैं। ये गल जदों असी नवीं जनरेशन की करते हैं, बहुत वार कुछ जोड़े फैक्ट्स ने तत्थ ने, एक तो साड़ी कौम च वैसे भी पढ़न लिखण का बहुता शौक नहीं है, आपो अपनियां स्टडीज़ अपने फील्ड्स दे विच तां हुंदियां भी ने, है भी ने बहुत सारे। हुण साडे कोल PhDs ने, डॉक्टर्स, इंजीनियर्स, प्रोफैसर्स सारे ने जी। पर ये एक अफसोस की गल है कि जिन्ना असीं अपने इतिहास अपने विरसे नालों टुटे हैं, शायद ही दुनिया च कोई कौम ऐसी होए जिहड़ी इन्नी अनजान और इन्नी अलगर्ज होए और जिन्हें इन्ने छोटे टाइम दे विच 5-5.5 सदियां दे विच जिन्नियां कुर्बानियां जिन्नियां सैक्रीफाइस सिक्खां ने कीतियां ने उस धरती ते अपने विरसे लई, अपने धर्म लई और दूसरियां दियां धार्मिक आज़ादियां लई भी, फ्रीडम्स लई, सिविल लिबर्टीज़ लई, उन्हां जिहड़ा किसी दा कोई इस नाल मुकाबला हो ही नहीं सकदा। पर इहदे बावजूद सानू ईवन ये जिहड़ा 70 साल दा इतिहास है, जे असीं 15 अगस्त 1947 ਨੂੰ ਦੇਸ਼ ਵੰਡ ਹੁੰਦੀ ਹੈ ਕਿ ਅੱਜ ਜਦੋਂ ਸਿੱਖ ਆਪਣੀ ਆਜ਼ਾਦ ਹਸਤੀ ਦੀ ਗੱਲ ਕਰਦੇ ਨੇ ਜਾਂ ਉਸ ਦੇ ਲਈ ਸਾਡੇ 1.5 ਲੱਖ ਸ਼ਹੀਦਾਂ ਨੇ ਆਪਣੇ ਖੂਨ ਦੇ ਨਾਲ ਖਾਲਿਸਤਾਨ ਸ਼ਬਦ ਲਿਖੇ ਜੀ, ਤੇ ਬਹੁਤ ਸਾਰੇ ਸਾਡੇ ਆਪਣੇ 'ਚ ਹੀ ਬੈਠੇ ਨੇ, ਉਹਨਾਂ ਨੂੰ ਹੀ ਇਸ ਦੇ ਨਾਲ ਸਮੱਸਿਆ ਹੁੰਦੀ ਹੈ। ਉਹਨਾਂ ਨੂੰ ਇਹੀ ਨਹੀਂ ਵੀ ਆਪਣਾ ਨਹੀਂ ਪੜ੍ਹਿਆ, ਉਹਨਾਂ ਨੇ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਕਿ ਭਾਈ ਆਪਣੀ ਆਜ਼ਾਦੀ ਦੀ ਗੱਲ ਕਰਨਾ ਜੀ, ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਸਵੈ ਨਿਰਣੇ ਦੇ ਹੱਕ ਦੀ ਗੱਲ, ਇਹ ਕੋਈ ਕਾਨੂੰਨ ਦੀ ਨਾ ਇੰਟਰਨੈਸ਼ਨਲ ਕਾਨੂੰਨ ਦੀ ਖਿਲਾਫ ਵਰਜ਼ੀ ਹੈ ਜੀ। ਔਰ ਈਵਨ ਭਾਰਤੀ ਕੌਂਟੈਕਸਟ ਵਿੱਚ ਇਸ ਸੰਵਿਧਾਨ ਬਾਰੇ ਅਸੀਂ ਦੇਖਾਂਗੇ ਕਿ ਵੀ ਇਸ ਨੂੰ ਕਿਵੇਂ ਲਾਗੂ ਕੀਤਾ ਗਿਆ ਔਰ ਇਹਦੇ 'ਚੋਂ ਸਾਡੇ ਲਈ ਔਰ ਬਾਕੀ ਮਾਈਨੋਰਟੀਜ਼ ਲਈ ਕੀ ਨਿਕਲਿਆ। ਔਰ ਈਵਨ ਜਿਹੜੀ ਵਾਸਟ ਮੈਜੋਰਿਟੀ ਹੈ 70 ਸਾਲ 'ਚ 47 ਤੋਂ ਬਾਅਦ, ਔਰ ਜੇ ਉਹਨੂੰ ਅਸੀਂ ਕੱਟ ਆਫ ਡੇਟ 26 ਜਨਵਰੀ 1950 ਰੱਖੀਏ ਜਦੋਂ ਕਿ ਭਾਰਤੀ ਸੰਵਿਧਾਨ ਲਾਗੂ ਹੋਇਆ, 67 ਸਾਲ 'ਚ ਓਵਰਆਲ 1 ਬਿਲੀਅਨ 300 ਮਿਲੀਅਨ ਲੋਕ ਅੱਜ ਕਿੱਥੇ ਖੜੇ ਨੇ ਜੀ। ਤੇ ਫਿਰ ਇਹ ਗੱਲ ਬੜੀ ਆਸਾਨੀ ਨਾਲ ਸਮਝ ਆ ਜਾਣੀ ਚਾਹੀਦੀ ਹੈ ਕਿ ਇਸੇ ਵੇਲੇ ਹੀ ਜਦੋਂ ਕਿ ਇੱਕ ਪਾਸੇ ਭਾਰਤੀ ਸੰਵਿਧਾਨ ਜਿਹੜਾ ਕਨਸਟੀਟਿਊਐਂਟ ਅਸੈਂਬਲੀ ਤਾਂ 47 ਤੋਂ ਪਹਿਲਾਂ ਹੀ ਬਣ ਗਈ ਸੀ ਜੀ, ਔਰ ਉਸ ਸਾਰੇ ਪੀਰੀਅਡ ਦੇ ਵਿੱਚ ਹੀ ਜਿਹੜੀਆਂ ਇੰਟਰਨੈਸ਼ਨਲ ਸੰਸਥਾਵਾਂ ਹੋਂਦ ਦੇ ਵਿੱਚ ਆਈਆਂ, ਜਿਨ੍ਹਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਸੀ, ਜਦੋਂ ਕਿ 50 ਦੇਸ਼ਾਂ ਦੇ ਨੁਮਾਇੰਦਿਆਂ ਨੇ ਸੈਨ ਫਰਾਂਸਿਸਕੋ 'ਚ ਮਿਲ ਕੇ ਜਿਹੜਾ ਉਹ ਚਾਰਟਰ ਆਫ ਹਿਊਮਨ ਰਾਈਟਸ ਜਾਰੀ ਕੀਤਾ ਸੀ। ਸੋ ਇੰਟਰਨੈਸ਼ਨਲ ਉਸ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਬਾਅਦ ਦੇ ਵਿੱਚ ਜਿਹੜੀਆਂ ਜਨੀਵਾ ਕਨਵੈਨਸ਼ਨਸ ਹੋਈਆਂ ਉਹਨਾਂ ਦੇ ਰਾਹੀਂ ਇਹ ਬੇਸਿਕ ਮੰਗ ਜਿਹੜੀ ਹੈ ਮੰਨੀ ਗਈ, ਕਿਉਂਕਿ ਉਸ ਵੇਲੇ ਅਜੇ ਕਾਲੋਨੀਜ਼ ਐਗਜ਼ਿਸਟ ਕਰਦੀਆਂ ਸੀ
ਕਿ ਲੋਕਾਂ ਨੂੰ ਐਜ਼ ਏ ਪੀਪਲ ਜਿਨ੍ਹਾਂ ਦਾ ਇੱਕੋ ਜਿਹਾ ਸੱਭਿਆਚਾਰ ਹੈ, ਇੱਕੋ ਜਿਹੀ ਬੋਲੀ ਹੈ, ਇੱਕੋ ਮਜ਼ਹਬ ਹੈ, ਜਾਂ ਈਵਨ ਕੋ ਸਫਰ ਟੁਗੈਦਰ ਕੀਤਾ ਹੈ, ਜਿਵੇਂ ਸਾਡੀ ਹਿਸਟਰੀ ਆਫ ਪਰਸੀਕਿਊਸ਼ਨ ਹੈ। ਹੋਰ ਕਿਹੜੀ ਕੌਮ ਨੇ ਆਪਣੀ ਪ੍ਰੇਅਰ ਦੇ ਵਿੱਚ, ਅਰਦਾਸ ਦੇ ਵਿੱਚ ਆਪਣੀ ਪਰਸੀਕਿਊਸ਼ਨ ਦੀ ਕਹਾਣੀ ਨੂੰ ਬਿਆਨ ਕੀਤਾ ਹੋਇਆ? ਅਸੀਂ ਤਾਂ ਰੋਜ਼ ਸਵੇਰੇ ਸ਼ਾਮ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਅਸੀਂ ਇਸ ਕੁਰਬਾਨੀ ਨੂੰ ਯਾਦ ਕਰਦੇ ਹਾਂ। ਫਿਰ ਅਸੀਂ ਅਕਾਲ ਪੁਰਖ ਦੇ ਅੱਗੇ ਆਪਣੀ ਸੋਵਰਨਿਟੀ ਨੂੰ ਜਿਹੜਾ ਉਸ ਦੀ ਖੈਰ ਮੰਗਦਾ। ਜਦੋਂ ਅਸੀਂ ਕਹਿੰਦੇ ਹਾਂ ਦੇਗ ਤੇਗ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਹੁਣ ਬੋਲ ਬਾਲਾ ਸ਼ਬਦ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੈ ਉੱਚਾ, ਕਿ ਖਾਲਸੇ ਦਾ ਬੋਲ ਉੱਚਾ ਹੈ। ਜਿਸ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਸਕਾਲਰ ਸਰ ਕਪੂਰ ਸਿੰਘ ਟਰਾਂਸਲੇਟ ਕਰਦੇ ਨੇ ਕਿ ਦਾ ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ, ਕਿ ਆਪਣੀ ਕਿਸਮਤ ਆਪ ਘੜਨ ਦਾ ਹੱਕ, ਇਹੀ ਡਿਸੀਜਨ ਮੇਕਿੰਗ ਹੈ। ਰਾਜ ਦਾ ਮਤਲਬ ਦੂਜਿਆਂ ਦੇ ਹੱਕ ਖੋਣਾ ਨਹੀਂ ਹੁੰਦਾ, ਉਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਹੱਕ, ਆਪਣੀ ਸੋਵਰਨਿਟੀ ਜਿਹੜੀ ਹੈ ਉਸ ਦਾ ਹੱਕ ਮਾਣਦੇ ਹੋ। ਇਹੀ ਸਾਡਾ ਆਧਾਰ ਹੈ। ਜੇ ਅਸੀਂ 18ਵੀਂ ਸਦੀ 'ਚ ਇੱਕ ਸਦੀ ਦੀ ਪਰਸੀਕਿਊਸ਼ਨ ਤੋਂ ਬਾਅਦ ਮੁਗਲਾਂ ਦੇ ਹੱਥਾਂ 'ਚ, ਅਫਗਾਨਾਂ 'ਚ ਆਪਣਾ ਰਾਜ ਭਾਗ ਬਣਾਇਆ, ਤੇ ਉਹਦੇ 'ਚ ਹਿੰਦੂਆਂ ਜਾਂ ਮੁਸਲਮਾਨਾਂ ਦਾ ਕੋਈ ਇੱਕ ਵੀ ਮੁਸਲਮਾਨ ਜਿਹੜਾ ਉਹ ਸਿੱਖੀ 'ਚ ਕਨਵਰਟ ਨਹੀਂ ਕੀਤਾ ਗਿਆ ਜ਼ੁਲਮ ਦੇ ਨਾਲ, ਜ਼ਬਰ ਦੇ ਨਾਲ, ਜਾਂ ਹਿੰਦੂਆਂ ਨਾਲ ਅਸੀਂ ਕੋ-ਸ਼ੇਅਰ ਕੀਤਾ। ਹਾਲਾਂ 22 ਧਾਰ ਦੇ ਪਹਾੜੀ ਰਾਜਿਆਂ ਨੇ, ਜੇ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ 'ਚ 14 ਜੰਗਾਂ ਲੜੀਆਂ ਨੇ, ਆਲਮੋਸਟ 12 ਜਿਹੜੀਆਂ ਨੇ ਉਹ ਹਿੰਦੂ ਰਾਜਿਆਂ ਦੇ ਖਿਲਾਫ ਸੀ, ਜਿਨ੍ਹਾਂ ਨੂੰ ਕਦੇ ਖਾਲਸੇ ਦਾ ਕਾਨਸੈਪਟ, ਇਕੁਆਲਿਟੀ, ਬਰਾਬਰੀ, ਕਾਸਟ ਸਿਸਟਮ ਨਾ ਹੋਣਾ, ਡਾਊਨ ਟਰੋਡਨ ਨੂੰ ਪਾਵਰ ਦੇਣਾ, ਇਹ ਉਹਨਾਂ ਨੂੰ ਕਦੋਂ ਸਵਾਲੋ ਹੁੰਦਾ ਸੀ। ਸੋ ਇਹਦੇ ਬਾਵਜੂਦ ਅਨਫੋਰਚੂਨੇਟਲੀ ਅੱਜ ਜਦੋਂ ਕਿ ਪਿਛਲੇ ਆਲਮੋਸਟ 32 ਸਾਲਾਂ ਤੋਂ, ਜੇ ਜੂਨ 84 ਨੂੰ ਅਸੀਂ ਕੱਟ ਆਫ ਡੇਟ ਦੇਖੀਏ, ਕਿ ਇੱਕ ਸਾਡੀ ਪੂਰੀ ਪੀੜ੍ਹੀ ਮਾਰ ਮੁਕਾਈ ਹੈ, ਪੂਰੀ ਦੀ ਪੂਰੀ ਨਸਲ ਮਾਰ ਦਿੱਤੀ ਹੈ, ਤੇ ਜਿਹੜੇ ਬਚੇ ਨੇ ਉਹ ਡਰੱਗਸ ਦੇ ਹਵਾਲੇ ਕਰ ਦਿੱਤੇ ਨੇ। ਹੁਣ ਤੁਸੀਂ ਕਹੋ ਜੀ ਬਾਰਡਰ ਲੱਗਦਾ ਹੈ ਜੀ ਪਾਕਿਸਤਾਨ 'ਚੋਂ, ਬਾਰਡਰ ਗੁਜਰਾਤ ਦਾ ਨਹੀਂ ਲੱਗਦਾ ਹੈ ਪਾਕਿਸਤਾਨ ਦੇ ਨਾਲ, ਰਾਜਸਥਾਨ ਦਾ ਨਹੀਂ ਲੱਗਦਾ ਹੈ, ਉੱਥੇ ਡਰੱਗਸ ਨਹੀਂ ਆ ਗਈਆਂ? ਕੌਣ ਲਿਆ ਰਿਹਾ? ਵੀ ਤੁਸੀਂ ਸਾਰਾ ਪੰਜਾਬ ਬਾਰਡਰ ਉਹਨੂੰ, ਉਹਦੇ ਤੇ ਕੰਡਿਆੜੀਆਂ ਤਾਰਾਂ ਲਾਈਆਂ ਹੋਈਆਂ ਨੇ, ਉਹਦੇ ਤੇ ਤੁਸੀਂ ਕਰੰਟ ਛੱਡਿਆ ਹੋਇਆ ਹੈ, ਕੋਈ ਪਰਿੰਦਾ, ਕੋਈ ਚਰਿੰਦਾ ਉੱਥੋਂ ਕ੍ਰਾਸ ਨਹੀਂ ਕਰ ਸਕਦਾ। ਇਹ ਕਿੱਥੋਂ ਆ ਰਹੀਆਂ ਨੇ ਡਰੱਗਸ? ਔਰ ਹੁਣ ਤਾਂ ਇਹ ਸਬੂਤ ਨੇ ਕਿ ਕਿੰਨੇ 1600 ਕਰੋੜ ਦੀਆਂ ਡਰੱਗਸ ਇੰਡੀਜਨਸ ਜਿਹੜੀ ਉੱਥੇ ਪੈਦਾ ਹੋ ਰਹੀਆਂ ਨੇ, ਉੱਥੇ ਫੈਕਟਰੀਆਂ ਲੱਗੀਆਂ। ਕੌਣ ਇਹਨਾਂ ਨੂੰ ਸਪਲਾਈ? ਹੋਰ ਏਜੰਸੀਆਂ ਨੂੰ ਸਭ ਕੁਝ ਨਜ਼ਰ ਆਉਂਦਾ, ਇਹ ਨਜ਼ਰ ਨਹੀਂ ਆਉਂਦਾ। ਪਰ ਉੱਥੇ ਤੱਕ ਆਉਣ ਤੋਂ ਪਹਿਲਾਂ ਮੈਂ ਇਹ ਇਸ ਲਈ ਬੈਕਗਰਾਊਂਡ ਦਿੱਤੀ ਹੈ ਕਿ ਅੱਜ ਸਾਡੀ ਉੱਥੇ ਜਿਹੜੀ ਸਟਰਗਲ ਹੈ ਡੂ ਔਰ ਡਾਈ ਦੀ, ਕਿ ਜਾਂ ਅਸੀਂ ਸਰਵਾਈਵ ਕਰਨੇ ਐਜ਼ ਏ ਪੀਪਲ, ਜਿਹੜੀ ਪੀਪਲ ਪ੍ਰਾਊਡ ਨੇ, ਜਿਨ੍ਹਾਂ ਦੇ ਕੋਲ 5 ਕਕਾਰੀ ਰੂਪ ਹੈ, ਖਾਲਸੇ ਦਾ, ਸਰਬੱਤ ਦੇ ਭਲੇ ਦਾ ਸਾਡਾ ਮਿਸ਼ਨ ਹੈ, ਤੇ ਜਾਂ ਅਸੀਂ ਹਿੰਦੂ ਓਸ਼ਨ ਦੇ ਵਿੱਚ, ਜਿਵੇਂ ਬੁੱਧਿਜ਼ਮ ਜਿਹੜਾ ਇੱਕ ਬੜਾ ਯੂਨੀਕ 2500 ਸਾਲ ਪਹਿਲਾਂ ਇੱਕ ਉਹ ਥਾਟ ਜਿਹਨੇ ਬਰਾਬਰੀ ਦੀ ਗੱਲ ਕੀਤੀ, ਜਿਹਨੇ ਦੁਨੀਆ ਨੂੰ ਗਿਆਨ ਦਿੱਤਾ ਹੈ, ਜਿਵੇਂ ਜਿਸ ਧਰਤੀ 'ਚ ਇਹ ਥਾਟ ਪੈਦਾ ਹੋਇਆ ਉਹਨੂੰ ਇਹਨਾਂ ਨੇ ਫਿਨਿਸ਼ ਕਰ ਦਿੱਤਾ ਸੀ, ਸ਼ਾਸਤਰ ਤੇ ਸ਼ਸਤਰ ਦੋਨਾਂ ਦੇ ਨਾਲ, ਡਾਕਟਰੀਨ ਨਾਲ ਸ਼ੰਕਰਾ ਦੇ ਜ਼ਮਾਨੇ 'ਚ, ਔਰ ਫਿਰ ਫੋਰਸਫੁਲੀ ਵਾਇਲੈਂਟਲੀ ਜੋ ਉਹਨਾਂ ਨੇ ਸਾਡੇ ਨਾਲ ਜੂਨ 84 ਜਾਂ ਨਵੰਬਰ 84 'ਚ ਕੀਤਾ। ਜਿਹੜੇ ਥੋੜਾ ਬਹੁਤ ਵੀ ਇਤਿਹਾਸ ਤੋਂ ਵਾਕਿਫ ਨੇ, ਜੇ ਤੁਸੀਂ ਰਾਈਜ਼ ਐਂਡ ਫਾਲ ਆਫ ਬੁੱਧਿਜ਼ਮ ਇਨ ਇੰਡੀਆ ਇੱਕ ਪਰਸਪੈਕਟਿਵ ਤੋਂ ਦੇਖੋਗੇ, ਤੁਹਾਨੂੰ ਸਮਝ ਆ ਜਾਏਗੀ ਕਿ ਉਹਨਾਂ ਦੇ ਨਾਲ ਕੀ ਹੋਇਆ, ਔਰ ਉਹੀ ਅੱਜ ਸਾਡੇ ਨਾਲ ਹੋ ਰਿਹਾ। ਪਰ ਮੈਂ ਇਹ ਬੈਕਗਰਾਊਂਡ ਜ਼ਰੂਰ ਦੇਣੀ ਚਾਹੁੰਦਾ ਜਦੋਂ ਅਸੀਂ ਕਨਸਟੀਟਿਊਸ਼ਨ ਦੀ ਗੱਲ ਕਰਦੇ ਹਾਂ, ਔਰ ਅੱਜ ਦਾ ਪ੍ਰੋਟੈਸਟ ਜਿਵੇਂ ਤੁਸੀਂ ਓਪਨਿੰਗ ਦੇ ਵਿੱਚ ਕਿਹਾ, ਬੜਾ ਜ਼ਬਰਦਸਤ ਪ੍ਰੋਟੈਸਟ ਸੀ, ਔਰ ਉਹਦੇ 'ਚ ਜਿੱਥੇ ਟਰਾਈ ਸਟੇਟ, ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੇ ਸਿੱਖ ਨੁਮਾਇੰਦੇ, ਗੁਰਦੁਆਰਾ ਕਮੇਟੀਆਂ, ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਨੇ ਉਹਦੇ 'ਚ ਸਪੈਸ਼ਲ ਰੋਲ ਅਦਾ ਕੀਤਾ, ਵੱਡੀ ਗਿਣਤੀ ਦੇ ਵਿੱਚ ਉਹਦੇ 'ਚ ਜਿਹੜੇ ਉਹਨਾਂ ਨੇ ਪਾਰਟਿਸਿਪੇਟ ਕੀਤਾ। ਉੱਥੇ ਸਾਡੇ ਕਸ਼ਮੀਰੀ ਭਰਾ ਜਿਹੜੇ ਨੇ ਉਹ ਵੀ, ਉਹਨਾਂ ਦੀਆਂ ਆਲਮੋਸਟ ਜਥੇਬੰਦੀਆਂ ਦੇ ਸਾਰੀਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀ, ਔਰ ਇਹਦੇ ਬਾਵਜੂਦ ਕਿ ਵੀ 11 ਸਾਢੇ 11 ਤੱਕ ਤਾਂ ਮੀਂਹ ਰਿਹਾ, ਔਰ ਟਾਈਮਿੰਗ ਉਹੀ ਸੀ ਆਲਮੋਸਟ, ਲੇਕਿਨ ਹਰ ਕੋਈ ਤਿਆਰ ਹੋ ਕੇ ਆਇਆ ਸੀ ਮੀਂਹ 'ਚ, ਪਰ ਬਹੁਤ ਜਲਦੀ ਮੌਸਮ ਬਦਲਿਆ ਔਰ
ਸੂਰਜ ਦੀਆਂ ਕਿਰਨਾਂ ਨੇ ਫਿਰ ਜਿਹੜਾ ਉਹ ਸਾਰੇ ਨੂੰ ਦੇਖਿਆ ਜੀ। ਸੋ ਮੈਂ ਸਮਝਦਾ ਵੀ ਇਹ ਜਿਹੜੀ ਸਾਡੀ ਸੋਲੀਡੈਰਿਟੀ ਵੀ ਹੈ, ਔਰ ਇਹ ਗੱਲ ਮੈਂ ਇੱਕ ਇੰਟਰਵਿਊ 'ਚ ਵੀ ਉੱਥੇ ਸਾਰਾ ਪਾਕਿਸਤਾਨੀ ਮੀਡੀਆ ਚੈਨਲ ਵੀ ਸੀ ਆਏ ਹੋਏ, ਹੋਰ ਵੀ ਕਵਰ ਕਰ ਰਹੇ ਸੀ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਅੱਜ ਸਾਡਾ ਹਾਲ ਜੋ ਹੋ ਰਿਹਾ ਹੈ ਮੈਜੋਰਿਟੀ ਹਿੰਦੂਤਵਾ ਆਈਡੀਓਲੋਜੀ RSS ਦੀ, ਜਿਵੇਂ ਬੈਂਜਾਮਿਨ ਫਰੈਂਕਲਿਨ ਨੇ ਇਹ ਕਿਹਾ ਸੀ ਕਿ ਵੀ ਆਲ ਮਸਟ ਹੈਂਗ ਟੂਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ, ਕਿ ਹੁਣ ਇਕੱਠੇ ਹੋ ਕੇ ਗੱਲ ਕਰਨ ਦਾ ਮੌਕਾ ਨਹੀਂ ਤਾਂ ਇਕੱਲੇ ਇਕੱਲੇ ਮਾਰ ਖਾਵਾਂਗੇ। ਔਰ ਇਹਨਾਂ ਨੇ ਇਵੇਂ ਹੀ ਕੀਤਾ। ਜਦੋਂ ਨਾਰਥ ਈਸਟ ਦੇ ਵਿੱਚ ਨਾਗਿਆਂ ਨਾਲ ਕੀ ਹੋਇਆ, ਮਨੀਪੁਰੀਆਂ ਨਾਲ ਕੀ ਹੋਇਆ, ਅਸੀਂ ਪੰਜਾਬ 'ਚ ਬੈਠੇ ਸੋਚਦੇ ਸੀ ਇਹੀ ਹੁੰਦਾ ਸੀ ਜੀ, ਉੱਥੇ ਨਾਗਾ ਗੁਰਿਲਿਆਂ ਨੇ ਇਹ ਕਰਤਾ। ਹੁਣ ਸਾਨੂੰ ਸਮਝ ਆਉਂਦੀ ਹੈ ਕਿ ਕਿਵੇਂ ਸਿਸਟੇਮੈਟਿਕਲੀ ਨਾਗਿਆਂ ਦੇ ਪਿੰਡਾਂ ਦੇ ਪਿੰਡ ਜਿਹੜੇ ਕਿ ਮੈਜੋਰਟੀ ਕ੍ਰਿਸਚੀਅਨਸ ਨੇ ਉਹਨਾਂ ਨੂੰ ਡਿਸਟਰੋਏ ਕੀਤਾ। ਫਿਰ ਜਦੋਂ ਭਾਰਤ ਭਰ 'ਚ ਹੁੰਦਾ ਸੀ ਜੀ ਦੰਗੇ, ਅਹਿਮਦਾਬਾਦ 'ਚ ਦੰਗੇ, ਫਲਾਣੇ ਜਮਸ਼ੇਦਪੁਰ 'ਚ ਦੰਗੇ, ਬੰਬੇ 'ਚ ਦੰਗੇ, ਅਸੀਂ ਸਮਝਦੇ ਸੀ ਹਿੰਦੂ ਮੁਸਲਮਾਨ ਲੜਦੇ ਨੇ ਦੰਗੇ। ਹੁਣ ਜੋ ਕੁਝ ਸਾਡੇ ਨਾਲ ਨਵੰਬਰ 84 'ਚ ਹੋਇਆ, ਫਿਰ ਸਾਨੂੰ ਸਮਝ ਆਈ ਵੀ ਇਹ ਤਾਂ ਵਨ ਸਾਈਡਡ ਕਿਲਿੰਗ ਸੀਗੀ ਜੀ। ਔਰ ਇਸ ਤਰੀਕੇ ਦੇ ਨਾਲ ਸਿਸਟੇਮੈਟਿਕਲੀ ਇੱਕ ਮਾਈਨੋਰਿਟੀ ਨੂੰ, ਔਰ ਇਵੇਂ ਹੀ ਸਿੱਖ ਫੌਜ ਨੂੰ ਇਹਨਾਂ ਨੇ ਨਾਰਥ ਈਸਟ 'ਚ ਇਸਤੇਮਾਲ ਕੀਤਾ ਹੈ। ਕਸ਼ਮੀਰ 'ਚ ਲੰਬਾ ਵਕਤ 48 ਤੋਂ ਬਾਅਦ ਹੀ ਇਹ ਗੱਲ ਸ਼ੁਰੂ ਹੋ ਗਈ। ਸੋ ਜਦੋਂ ਤੱਕ ਅਸੀਂ ਉਸ ਸਾਰੇ ਨੂੰ ਸਫਰ ਨਹੀਂ ਕੀਤਾ, ਹਾਲਾਂ ਜਿਹੜਾ ਇੰਟੈਲੈਕਚੁਅਲ ਲੈਵਲ ਦੇ ਲੋਕ ਸੀ, ਸਰਦਾਰ ਕਪੂਰ ਸਿੰਘ ਵਰਗੇ, ਜਾਂ ਜਿਨ੍ਹਾਂ ਨੇ ਉਦੋਂ ਡਾਇਰੈਕਟ ਬਰੰਟ ਸਿਆ ਨੌਕਰੀਆਂ ਦੇ ਵਿੱਚ, ਜਿਹੜੇ ਸੈਂਟਰ ਗਵਰਨਮੈਂਟ ਜੌਬ ਸੀ 47 ਤੋਂ ਇੱਕਦਮ ਬਾਅਦ, ਔਰ ਅਸੀਂ ਇਹ ਦੇਖਦੇ ਹਾਂ ਕਿ ਅਸੀਂ ਤੀਸਰੀ ਧਿਰ ਸੀ 1849 ਤੱਕ। 1849 'ਚ ਸਾਡਾ ਸਿੱਖ ਰਾਜ 1.5 ਲੱਖ ਮੁਰੱਬਾ ਮੀਲ ਜਿਸ ਦਾ ਜਿਹੜਾ ਖੇਤਰਫਲ ਸੀ ਉਹ ਅੰਗਰੇਜ਼ਾਂ ਨੇ ਧੋਖੇ ਨਾਲ ਖੋਇਆ ਜੀ। ਔਰ ਉਸ ਰਾਜ ਦੇ ਜਾਣ ਤੋਂ ਬਾਅਦ ਅਸੀਂ ਦੇਖਦੇ ਹਾਂ ਲਗਭਗ 98 ਸਾਲ ਅਸੀਂ ਅੰਗਰੇਜ਼ਾਂ ਦੀ ਉਸ ਮਲਕੀਅਤ ਦਾ ਹਿੱਸਾ ਰਹੇ, ਪਰ ਅਸੀਂ ਆਰਾਮ ਨਾਲ ਨਹੀਂ ਬੈਠੇ। ਇੱਕ ਤੋਂ ਬਾਅਦ ਇੱਕ ਲਹਿਰ, ਨਾਮਧਾਰੀ ਲਹਿਰ ਹੋਏ, 20ਵੀਂ ਸਦੀ ਦੀ ਬਿਗਨੀ 'ਚ ਗਦਰ ਲਹਿਰ ਹੋਏ, ਫਿਰ ਕਰਤਾਰ ਸਿੰਘ ਸਰਾਭਾ ਤੋਂ ਸ਼ਹੀਦ ਭਗਤ ਸਿੰਘ ਆਜ਼ਾਦ ਹਿੰਦ ਫੌਜ ਤੱਕ ਦਾ। ਔਰ ਇਹ ਮੌਲਾਨਾ ਅਬੁਲ ਕਲਾਮ ਆਜ਼ਾਦ ਦੀਆਂ ਫਿਗਰਸ ਨੇ, 80% ਤੋਂ ਜ਼ਿਆਦਾ ਅਸੀਂ ਕੁਰਬਾਨੀਆਂ ਕੀਤੀਆਂ ਨੇ ਉਹਦੀ ਆਜ਼ਾਦੀ ਦੇ ਲਈ। ਕਾਲੇ ਪਾਣੀ ਹੋਏ, ਜੇਲਾਂ ਹੋਣ, ਗੁਰਦੁਆਰਾ ਸੁਧਾਰ ਲਹਿਰ ਆਪਣੇ ਆਪ 'ਚ ਇੱਕ ਬੜੀ ਯੂਨੀਕ ਮੂਵਮੈਂਟ ਸੀ। ਔਰ ਇਸ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਟਰਾਂਸਫਰ ਆਫ ਪਾਵਰ ਦੀਆਂ ਨੈਗੋਸ਼ੀਏਸ਼ਨਸ ਹੁੰਦੀਆਂ ਨੇ, ਸਿੱਖ ਤੀਸਰੀ ਧਿਰ ਸੀ ਉਹਦੇ 'ਚ। ਔਰ ਉਸ ਤੋਂ ਪਹਿਲਾਂ ਅੰਗਰੇਜ਼ਾਂ ਨੇ ਆਲਰੇਡੀ ਜਿਹੜੇ ਸੈਪਰੇਟ ਇਲੈਕਟ੍ਰੇਟ ਸਿਸਟਮ ਸੀ, ਹਿੰਦੂ ਆਪਣੇ ਨੁਮਾਇੰਦੇ ਵੋਟਾਂ ਰਾਹੀਂ ਚੁਣਦੇ ਸੀ ਹਿੰਦੂ ਨੁਮਾਇੰਦਿਆਂ ਨੂੰ, ਮੁਸਲਮਾਨ ਸਿਰਫ ਮੁਸਲਮਾਨ ਨੁਮਾਇੰਦਿਆਂ ਲਈ ਵੋਟ ਪਾਉਂਦੇ ਸੀ। ਔਰ ਸਿੱਖਾਂ ਦੀ ਆਬਾਦੀ ਬੇਸ਼ੱਕ ਉਸ ਵੇਲੇ ਦੇ ਬ੍ਰਿਟਿਸ਼ ਆਕੂਪਾਈਡ ਪੰਜਾਬ ਦੇ ਵਿੱਚ ਲਗਭਗ 13% ਸੀ, ਪਰ ਉਸ ਸੈਪਰੇਟ ਇਲੈਕਟਰਲ ਰਿਪਰੈਜ਼ੈਂਟੇਸ਼ਨ ਦੇ ਵਿੱਚ 19% ਦੇ ਕਰੀਬ ਉਹਨਾਂ ਦੀ ਨੁਮਾਇੰਦਗੀ ਸੀ, ਉਹ ਆਪਣੇ ਨੁਮਾਇੰਦੇ ਚੁਣਦੇ ਸੀ। ਔਰ ਇਹੀ ਕਾਰਨ ਹੈ ਕਿ ਜਿਹੜੀਆਂ ਰਾਊਂਡ ਟੇਬਲ ਕਾਨਫਰੰਸਿਸ ਲੰਡਨ ਹੋਈਆਂ ਟਰਾਂਸਫਰ ਆਫ ਪਾਵਰ ਦੇ ਉੱਤੇ, ਸਿੱਖ ਤੀਸਰੀ ਧਿਰ ਸੀ। ਹੁਣ ਇਹ ਉਸ ਪੀਰੀਅਡ ਦੀ ਸਾਡੀ ਲੀਡਰਸ਼ਿਪ ਦੀ ਨਾਅਹਲੀਅਤ ਹੈ ਕਿ ਅਸੀਂ ਆਪਣੀ ਪੋਜੀਸ਼ਨ ਆਰਟੀਕੂਲੇਟ ਨਹੀਂ ਕਰ ਸਕੇ। ਗਾਂਧੀ ਔਰ ਨਹਿਰੂ ਔਰ ਇਹ ਸਾਰੀ ਕਾਂਗਰਸ ਦੇ ਝਾਂਸਿਆਂ 'ਚ ਮਾਸਟਰ ਤਾਰਾ ਸਿੰਘ, ਸਰਦਾਰ ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇਹ ਸਾਰੇ ਫਸੇ। ਨਤੀਜੇ ਦੇ ਤੌਰ ਤੇ ਅਸੀਂ ਉਸ ਖਿੱਤੇ ਦੇ ਵਿੱਚ ਸਭ ਤੋਂ ਜ਼ਿਆਦਾ ਅਸੀਂ ਬਰਬਾਦੀ ਵੀ ਸਹੀ। ਲਗਭਗ 40% ਸਿੱਖ ਆਪਣੇ ਪੱਛਮੀ ਪੰਜਾਬ 'ਚੋਂ ਜਿਹੜੇ ਨੇ ਉਹ ਅਪਰੂਟ ਹੋਏ। ਇਤਿਹਾਸਕ ਗੁਰਦੁਆਰੇ 174 ਤੋਂ ਜ਼ਿਆਦਾ ਸਾਡੇ ਉੱਥੇ ਰਹੇ। ਸਿਵਲ ਵਾਰ ਹੋਈ, ਕਿੰਨੇ ਲੱਖ ਮਰੇ, ਕਿੰਨੀਆਂ ਜਿਹੜੀਆਂ ਨੇ ਬੱਚੀਆਂ ਹਜ਼ਾਰਾਂ ਦੀ ਗਿਣਤੀ 'ਚ ਉਧਾੜੀਆਂ ਗਈਆਂ, ਬੇਪਤ ਹੋਈਆਂ। ਦੋਨੋਂ ਪਾਸੇ ਉਹ ਪਾਗਲਪਨ ਸੀ, ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਹੈ। ਉਧਰ ਉਹਨਾਂ ਨੇ ਜੋ ਕੀਤਾ ਹੈ, ਇਧਰ ਅਸੀਂ ਜੋ ਉਹਨਾਂ ਦੇ ਨਾਲ ਕੀਤਾ। ਲੇਕਿਨ ਫੈਕਟ ਇਹ ਹੈ ਕਿ ਇਸ ਸਾਰੇ ਤੋਂ ਬਾਅਦ ਜਦੋਂ ਅਸੀਂ ਜਿਸ ਮੁਲਕ 'ਚ ਆ ਕੇ ਐਂਡ ਹੋਏ, ਜਿਹਦੇ ਨਾਲ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਨੇ ਆਪਣੀ ਕਿਸਮਤ ਜੋੜੀ ਸੀ, 10 ਅਕਤੂਬਰ 1947 ਨੂੰ ਪਹਿਲਾ ਸਰਕੂਲਰ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਕਿ ਵੀ ਇਹ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਇਹ ਕਾਨੂੰਨ ਮੰਨਣ ਵਾਲੇ ਹਿੰਦੂਆਂ ਦੇ ਲਈ ਬਹੁਤ ਵੱਡਾ ਖਤਰਾ ਨੇ। ਅਸੀਂ ਅਕਸਰ ਇਹਨੂੰ ਡਿਸਕਸ ਕਰਦੇ। ਹੁਣ ਕਾਂਸਟੀਟਿਊਐਂਟ ਅਸੈਂਬਲੀ ਬਣੀ ਹੋਈ ਹੈ, 2 ਸਿੱਖ ਨੁਮਾਇੰਦੇ ਵੀ ਨੇ ਕਾਂਸਟੀਟਿਊਐਂਟ ਅਸੈਂਬਲੀ। 47 ਤੋਂ ਬਾਅਦ ਡਾਕਟਰ ਅੰਬੇਦਕਰ ਪ੍ਰੀਜ਼ਾਈਡ ਕਰਦੇ ਨੇ ਔਰ ਉਹ ਡਿਸਕਸ਼ਨ ਹੋ ਰਹੀ ਹੈ। ਹੁਣ ਕਿੱਥੇ ਤਾਂ ਸਾਡੇ ਨਾਲ ਪ੍ਰੀ-47 ਪ੍ਰੋਮਿਸਿਸ ਸੀ, 1929 ਤੋਂ ਸ਼ੁਰੂ ਹੋ ਗਏ, ਜਦੋਂ ਗਾਂਧੀ, ਨਹਿਰੂ, ਮੋਤੀ ਲਾਲ ਨਹਿਰੂ ਨੇ ਲਾਹੌਰ 'ਚ ਬਾਬਾ ਖੜਕ ਸਿੰਘ ਦੇ ਘਰ ਆ ਕੇ, ਜਿਹੜੇ ਉਦੋਂ ਅਕਾਲੀਆਂ ਦੇ ਲੀਡਰ ਸੀ, ਕਿਹਾ ਕਿ ਵੀ ਨੋ ਕਨਸਟੀਟਿਊਸ਼ਨ ਇਨ ਇੰਡੀਆ ਵਿਲ ਬੀ ਐਕਸੈਪਟਡ ਵਿਚ ਵੋਂਟ ਬੀ ਐਕਸੈਪਟੇਬਲ ਟੂ ਦਾ ਸਿੱਖਸ, ਕਿ ਭਾਰਤ ਦੇ ਵਿੱਚ ਕੋਈ ਐਸਾ ਸੰਵਿਧਾਨ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ,
ਨਹੀਂ ਮੰਨਿਆ ਜਾਏਗਾ। ਫਿਰ ਇਹ ਅਸ਼ੋਰੈਂਸਿਸ ਦੀ ਲੰਬੀ ਲਾਈਨ 1946 ਤੱਕ, ਜਦੋਂ ਨਹਿਰੂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਬਰੇਵ ਸਿੱਖਸ ਆਫ ਪੰਜਾਬ ਆਰ ਗਿਵਨ ਏ ਪ੍ਰੋਵਿੰਸ ਇਨ ਦਾ ਨਾਰਥ ਸੋ ਦੈਟ ਦੇ ਮੇ ਆਲਸੋ ਬੀ ਏਬਲ ਟੂ ਐਕਸਪੀਰੀਅੰਸ ਦਾ ਗਲੋ ਆਫ ਫਰੀਡਮ। ਇੱਦਾਂ ਦੇ ਬੜੇ ਫਲਾਵਰੀ ਵਰਡ ਉਹਦੀ ਤੁਸੀਂ ਡਿਸਕਵਰੀ ਆਫ ਇੰਡੀਆ ਪੜ੍ਹੋ, ਇੱਦਾਂ ਦੀਆਂ ਗੱਲਾਂ ਉਹਨੂੰ ਬਹੁਤ ਆਉਂਦੀਆਂ। ਜਦੋਂ ਗਾਂਧੀ ਮਰਿਆ, ਅਸੈਸੀਨੇਟ ਹੋਇਆ, ਉਦੋਂ ਵੀ ਕਿਹਾ ਜੀ ਲਾਈਟ ਹੈਜ਼ ਗੋਨ ਆਊਟ ਆਫ ਅਸ। ਫਲਾਵਰੀ ਲੈਂਗੁਏਜ ਹੁਣ ਸਿੱਖਾਂ ਨੇ ਵੀ ਕਿਹਾ ਜੀ, ਲੋ ਨਹਿਰੂ ਜੀ ਨੇ ਕਹਿ ਦਿੱਤਾ ਜੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਅਸੀਂ ਤੁਹਾਨੂੰ ਗਲੋ ਆਫ ਫਰੀਡਮ ਦੇਵਾਂਗੇ। ਸੋ ਇਹ ਪਹਿਲੀ ਗਲੋ ਆਫ ਫਰੀਡਮ ਦਿੱਤੀ 10 ਅਕਤੂਬਰ ਨੂੰ ਕਿ ਕ੍ਰਿਮੀਨਲ ਟ੍ਰਾਈਬ ਨੇ। ਔਰ ਇਹ ਉਹ ਪੀਰੀਅਡ ਸੀ ਕਿ ਕਿਵੇਂ ਫਿਰ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਾਡੇ ਨੁਮਾਇੰਦੇ ਸਰ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਇਹ ਤਾਂ ਲੱਭਦੇ ਸੀ ਜੀ ਸਾਨੂੰ ਪ੍ਰੋਵਿੰਸ ਦੇਣਗੇ ਸਾਡੀ। ਉਹਨਾਂ ਨੇ ਸੈਪਰੇਟ ਇਲੈਕਟ੍ਰੇਟ ਵੀ ਤੋੜ ਦਿੱਤਾ। ਉਹਨਾਂ ਨੇ ਕਿਹਾ ਜੀ ਵਨ ਮੈਨ ਕੋਈ ਸੈਪਰੇਟ ਇਲੈਕਟ੍ਰੇਟ ਨਹੀਂ, ਤੁਸੀਂ ਤਾਂ ਮਜ਼ਹਬ ਹੀ ਨਹੀਂ, ਧਰਮ ਹੀ ਨਹੀਂ ਹੈਗੇ। ਪਰ ਅੱਜ ਵੀ ਜਿਹੜਾ ਆਰਟੀਕਲ 25B ਹੈ, ਕਿੰਨੇ ਕੁ ਸਿੱਖਾਂ ਨੂੰ ਪਤਾ ਹੈ ਕਿ ਵੀ ਹਾਂ ਜਦੋਂ ਕਿਸੇ ਨੇ ਆਪਣੀ ਜ਼ਮੀਨ ਆਪਣੇ ਪੁੱਤ ਜਾਂ ਧੀ ਦੇ ਨਾਂ ਲਵਾਉਣੀ ਹੈ ਉਦੋਂ ਫਿਰ ਹਿੰਦੂ ਸਕਸੈਸ਼ਨ ਐਕਟ ਦੇ ਥੱਲੇ ਜਾਓ। ਜਿਹੜੇ ਬਾਹਰ ਆਏ ਨੇ ਵਿਆਹੇ ਹੋਏ ਨੇ ਉਹਨਾਂ ਨੇ ਸਰਟੀਫਿਕੇਟ ਦੇਣਾ, ਹਿੰਦੂ ਮੈਰਿਜ ਐਕਟ। ਹੁਣ ਉਹਨਾਂ ਨੇ ਸਪੈਸ਼ਲ ਮੈਰਿਜ ਰਜਿਸਟ੍ਰੇਸ਼ਨ ਐਕਟ ਜੀ ਮਨਮੋਹਨ ਸਿੰਘ ਨੇ ਪਾਸ ਕਰਤਾ ਜੀ 2012 'ਚ। ਤੁਸੀਂ ਉਸ ਦੇ ਥੱਲੇ ਕਰਾ ਵੀ ਲਓਗੇ ਮੈਰਿਜ ਰਜਿਸਟਰ। ਜਿਹੜੇ 4 ਫੋਲੋ ਅਪ ਐਕਟ ਨੇ ਜਿਹੜੇ 1955 'ਚ, ਜਿਹਦੇ 'ਚ ਹਿੰਦੂ ਸਕਸੈਸ਼ਨ ਐਕਟ ਹੈ, ਹਿੰਦੂ ਗਾਰਡੀਅਨਸ਼ਿਪ ਐਕਟ ਹੈ, ਹਿੰਦੂ ਮਾਈਨੋਰਿਟੀ ਮੇਨਟੇਨੈਂਸ ਐਕਟ ਹੈ, ਡਾਈਵੋਰਸ, ਉਹ ਸਾਰੇ ਹਿੰਦੂ ਐਕਟ ਦੇ ਥੱਲੇ ਨੇ। ਸੋ ਕੁੱਲ ਮਿਲਾ ਕੇ ਔਰ ਪ੍ਰੋਵਿੰਸ ਦਾ ਕੀ ਦੇਣਾ ਸੀ, ਜਿਹੜਾ ਕੰਮ ਸਾਰੀ 18ਵੀਂ ਸਦੀ 'ਚ ਮੁਗਲ ਔਰ ਅਫਗਾਨ ਜਿਨ੍ਹਾਂ ਨੇ ਸਾਡੀ ਪਰਸੀਕਿਊਸ਼ਨ ਮਜ਼ਹਬ ਆਧਾਰਿਤ ਕੀਤੀ ਨਹੀਂ ਸੀ ਕਰ ਸਕੇ, ਵਿਦ ਦਾ ਸਟ੍ਰੋਕ ਆਫ ਦਾ ਪੈਨ ਸਾਨੂੰ ਹਿੰਦੂ ਬਣਾ ਦਿੱਤਾ। ਔਰ ਇਹ ਉਹ ਪੀਰੀਅਡ ਸੀ। ਔਰ ਮੈਂ ਇਸ ਕਿਉਂਕਿ ਰਿਪਬਲਿਕ ਡੇ ਦੇ ਹਵਾਲੇ ਨਾਲ ਇੰਪੋਰਟੈਂਟ ਹੈ ਜਾਣਨਾ ਕਿ ਸਾਡੀ ਪੋਜੀਸ਼ਨ ਕੀ ਹੈ। ਜੀ ਜੀ ਬਿਲਕੁਲ। ਦੋਨੋਂ ਜਿਹੜੇ ਸਿੱਖ ਨੁਮਾਇੰਦੇ ਸੀ ਕਾਂਸਟੀਟਿਊਐਂਟ ਅਸੈਂਬਲੀ 'ਚ ਉਹ ਖਲੋਤੇ, ਉਹਨਾਂ ਨੇ ਕਿਹਾ ਵੀ ਦਿਸ ਇਜ਼ ਬਿਟਰੇਅਲ ਆਫ ਦਾ ਸਿੱਖਸ, this is betrayal of the promises made to the Sikhs, we reject this constitution। ਕਿ ਵੀ ਇਹ ਸਾਡੇ ਨਾਲ ਕੀਤੀ ਗਈ ਗੱਦਾਰੀ ਹੈ, ਧੋਖਾ ਹੈ ਔਰ ਅਸੀਂ ਇਸ ਸੰਵਿਧਾਨ ਨੂੰ ਰਿਜੈਕਟ ਕਰਦੇ ਹਾਂ। ਸੋ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਨਹੀਂ ਕੀਤੇ। ਹੁਣ ਜਦੋਂ ਅਸੀਂ ਦੁਨੀਆ ਦੇ ਵਿੱਚ ਡਿਬੇਟ ਲਈ, ਡਿਸਕਸ਼ਨ ਲਈ ਟਰਮਸ ਯੂਜ਼ ਕਰਦੇ ਹਾਂ, 2 ਸ਼ਬਦ ਨੇ। ਇੱਕ ਹੈ ਡੀ ਫੈਕਟੋ ਕਿ ਹਕੀਕਤ ਕੀ ਹੈ, ਇੱਕ ਹੈ ਡੀ ਜੂਰਿਸ ਕਾਨੂੰਨੀ ਪੋਜੀਸ਼ਨ ਕੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਡੀ ਫੈਕਟੋ ਅਸੀਂ ਭਾਰਤ ਦੇ ਨਕਸ਼ੇ ਦੀ ਕੈਦ 'ਚ ਫਸ ਗਏ। ਔਰ ਸਿੱਖ ਪੰਜਾਬ 'ਚ ਹੋਣ, ਭਾਰਤ ਦੇ ਕਿਸੇ ਸੂਬੇ 'ਚ ਹੋਣ, ਉਹ ਆਲਮੋਸਟ ਉਹਨਾਂ ਦਾ ਅੱਜ ਹਾਲ ਜਿਹੜਾ ਹੈ ਉਹ ਪ੍ਰਿਜ਼ਨਰ ਆਫ ਵਾਰ ਸ਼ਬਦ ਕਿਹਾ ਜਾਂਦਾ ਸੀ ਕਿ ਵੀ ਕਿਤੇ ਕੁਝ ਹੁੰਦਾ ਹੈ ਤੇ ਨਵੰਬਰ 84 ਨੇ ਸਿੱਖਾਂ ਨੂੰ ਦੱਸ ਦਿੱਤਾ, ਉਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਫਿਕਰ ਪੈ ਜਾਂਦਾ ਹੈ ਕਿ ਭਾਈ ਇਹ ਸਾਡੇ ਨਾਲ ਕੀ ਹੋਣਾ। ਸੋ ਲੇਕਿਨ ਡੀ ਜੂਰਿਸ ਕਾਨੂੰਨੀ ਤੌਰ ਤੇ ਜਦੋਂ ਅਸੀਂ ਉਸ ਸੰਵਿਧਾਨ ਨੂੰ ਮੰਨਿਆ ਹੀ ਨਹੀਂ, ਅਸੀਂ ਉਸ ਨੂੰ ਅਪਰੂਵ, ਅਸੀਂ ਉਹਨਾਂ ਦਾ ਹਿੱਸਾ ਹੀ ਨਹੀਂ ਹੈਗੇ। ਸੋ ਅਸੀਂ ਕਿਹੜੇ ਦੇਸ਼ ਨੂੰ ਤੋੜਨਾ ਸੀ, ਉਹਨੂੰ ਦੇਸ਼ ਮੰਨਿਆ ਹੀ ਨਹੀਂ ਹੈ। ਦੇਸ਼ ਤਾਂ ਜਦੋਂ ਰਿਪਬਲਿਕ ਡਿਕਲੇਅਰ ਹੁੰਦਾ ਹੈ ਇਹ ਉਹ ਸੰਵਿਧਾਨ ਦੇ ਥੱਲੇ ਹੁੰਦਾ, ਆਇਨ ਦੇ ਥੱਲੇ ਹੁੰਦਾ, ਉਹਨੂੰ ਅਸੀਂ ਮੰਨਿਆ ਨਹੀਂ। ਔਰ ਅੱਜ ਵੀ ਤੁਸੀਂ ਉਹ ਸਾਰੇ ਪੁਰਾਣੇ ਨਿਊਜ਼ਪੇਪਰਸ ਰਿਕਾਰਡ ਕੱਢ ਲਓ, ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਜਿਹੜੀ ਕਿ ਠੱਗੀ ਮਹਿਸੂਸ ਕਰਦੀ ਸੀ ਕਿ ਸਾਡੇ ਨਾਲ ਧੋਖਾ ਹੋ ਗਿਆ। ਮਾਸਤਾਰਾ ਸਿੰਘ ਨੇ ਨਹਿਰੂ ਨੂੰ ਰਿਮਾਈਂਡ ਕਰਵਾਇਆ, ਉਹਨੇ ਕਿਹਾ ਜੀ ਸਰਕਮਸਟੈਂਸਸ ਹੈਵ ਨਾउ ਚੇਂਜਡ मास्टर जी तब बात और थी, अब बात और है। पटेल कोल गए, उन्हें कहा सिक्स हैव मिस द बस कि तुहाडी बस निकल गई, हुण खाओ छत्तर साडे। और उदों तक इन्हां नूं अकल आई कि भी हुण की करिए। सो जदों ये 26 जनवरी 1950 नूं इस संविधान जिद्दन लागू किया गया, उदों एक कॉल सी अकाली दल वालों कि इनू काले दिन के तौर पर मनाया जाए। जिहड़े सिंह ने वो कालियां दस्तारां सजाण, बीबियां काली चुन्नी लैण और उदों समुचे घरां दे बाहर काले झंडे लहराए जाण। और साडे लई ये जिहड़ा विसाखात दिवस, धोखा दिवस, काला दिवस, गुलामी दा दिन जिहड़ा है इस दी शुरुआत हुंदी है। और फिर इस संविधान दे थल्ले, इस कॉन्स्टिट्यूशन दे थल्ले साडे नाल की होया है, कश्मीरियां नाल की होया है, मुसलमानां नाल की होया है, ईसाइयां नाल की होया है। कहण नूं तुसीं कहो कि जी ठीक है दलितां नूं रिजर्वेशनस ने, दूजियां ने, ਤੁਸੀਂ ਉਹਨਾਂ ਦੇ ਹਰ ਸਟੇਟ 'ਚ ਅੱਡ ਕਮਿਸ਼ਨ ਬਣੇ ਹੋਏ ਨੇ, ਫੈਡਰਲ ਲੈਵਲ ਦਾ ਵੀ ਹੈ। ਹਜ਼ਾਰਾਂ ਘਟਨਾਵਾਂ ਅੱਜ ਵੀ ਭਾਰਤ ਦੇ ਬਹੁਤ ਸਾਰੇ ਸੂਬਿਆਂ ਜੋ ਥਾਵਾਂ ਨੇ, ਅਜੇ ਪੰਜਾਬ 'ਚ ਤਾਂ ਬਹੁਤ ਫਰਕ ਹੈ ਜਿੱਥੇ ਕਿ ਉਹ ਘੋੜੇ ਤੇ ਨਹੀਂ ਚੜ੍ਹ ਸਕਦੇ। ਕਿਵੇਂ ਈਵਨ ਹਰਿਆਣੇ ਦੇ ਵਿੱਚ ਜਦੋਂ ਕੋਈ ਇੱਕ ਅੱਧੀ ਘਟਨਾ ਹੁੰਦੀ ਉਹਨਾਂ ਦੇ ਪਿੰਡਾਂ ਦੇ ਪਿੰਡ ਉਸਾੜ ਦਿੰਦੇ ਨੇ। ਸੋ ਕੁੱਲ ਮਿਲਾ ਕੇ ਔਰ ਸਾਡੇ ਲਈ ਫਿਰ ਆਲਮੋਸਟ 50 'ਚ ਸੰਵਿਧਾਨ ਬਣਦਾ
ਔਰ ਅਸੀਂ ਦੇਖਦੇ ਹਾਂ ਕਿ 34 ਸਾਲ ਬਾਅਦ ਸਾਡੇ ਪ੍ਰਾਣਾਂ ਤੋਂ ਪਿਆਰੇ ਹਰਮੰਦਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਦੇ ਨਾਲ ਹੱਲਾ ਬੋਲਿਆ ਜਾਂਦਾ ਜੀ। ਔਰ ਫਿਰ ਕਿਵੇਂ ਨਵੰਬਰ 84 ਚ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਔਰ ਉਸ ਤੋਂ ਅਗਲੇ ਆ ਪੂਰਾ ਦਹਾਕਾ ਆਲਮੋਸਟ 1995 ਤੱਕ ਇੱਕ ਪੂਰੀ ਦੀ ਪੂਰੀ ਜਿਹੜੀ ਸਾਡੀ ਨਸਲ ਹੈ ਉਹ ਮਾਰ ਮੁਕਾਈ ਹੈ। ਔਰ ਜਿਹੜੇ ਫਿਰ ਉਸ ਤੋਂ ਬਾਅਦ ਜਿਹੜੇ ਡਿਫੀਟਡ ਜਿਹੜਾ ਪ੍ਰਾਊਡ ਸਿੱਖ ਜਿਹਨੂੰ ਸੀ ਕਿ ਜੀ ਅਸੀਂ ਇਸ ਦੇਸ਼ ਦੀ ਅਜ਼ਮਤ ਦੇ ਰਾਖੇ ਹਾਂ, ਅਸੀਂ ਇਹਨਾਂ ਦੀਆਂ ਧੀਆਂ ਭੈਣਾਂ ਨਾਦਰ ਸ਼ਾਹ ਤੋਂ ਅਬਦਾਲੀ ਤੋਂ ਛਡਾ ਕੇ ਲਿਆ। ਔਰ ਇਹ ਗੱਲ ਗਲਤ ਨਹੀਂ ਹੈ। ਕਿੱਥੇ ਪੰਜਾਬ ਦੇ ਸੂਫੀ ਬੁੱਲੇ ਸ਼ਾਹ ਵਰਗੇ ਇਹ ਕਹਿੰਦੇ ਸੀ ਜਾਂ ਉਹਨਾਂ ਦੇ ਜਿਹੜੀਆਂ ਰਚਨਾਵਾਂ ਚੋਂ ਇਹ ਨਿਕਲਦਾ ਹੈ ਕਿ ਜੀ ਖਾਦਾ ਪੀਤਾ ਲਾਏਦਾ ਰਹਿੰਦਾ ਅਹਿਮਦ ਸ਼ਾਹ ਦਾ ਕਿ ਜੀ ਖਾ ਪੀ ਲਓ ਜੋ ਹੈ, ਬਾਕੀ ਅਹਿਮਦ ਸ਼ਾਹ ਨੇ ਲੈ ਜਾਣਾ। ਤੇ ਕਿੱਥੇ ਉਸ ਧਰਤੀ ਦੀਆਂ ਜਾਈਆਂ ਸਿੱਖ ਨੂੰ ਪੁਕਾਰਦੀਆਂ ਸੀ ਕਿ ਮੋੜੀ ਬਾਬਾ ਕੱਛ ਵਾੜਿਆ ਰੰਨ ਜਾਂਦੀ ਬਸਰੇ ਨੂੰ। ਇਹ ਬਸਰਾ, ਬਗਦਾਦ, ਗਜ਼ਨੀ ਇਹ ਉਹ ਥਾਵਾਂ ਸੀ ਜਿੱਥੇ ਨਿਲਾਮੀ ਹੁੰਦੀ ਸੀ, ਟਕੇ ਟਕੇ ਦੇ ਵਿੱਚ ਅਜ਼ਮਤ ਜਿਹੜੀ ਆ ਉਹ ਵੇਚੀ ਜਾਂਦੀ ਸੀ। ਤੇ ਉਹਨਾਂ ਨੂੰ ਵੀ ਉਸ ਕਛਹਿਰੇ ਵਾਲੇ ਸਿੱਖ ਤੇ ਪੰਜ ਕਕਾਰੀ ਸਿੱਖ ਤੇ ਮਾਣ ਸੀ ਕਿ ਭਾਈ ਸਾਡੀ ਇੱਜ਼ਤ ਅਜ਼ਮਤ ਨੂੰ ਜੇ ਕੋਈ ਬਚਾ ਸਕਦਾ ਹੈ ਤੇ ਇਹ ਬਚਾ ਸਕਦਾ ਹੈ। ਤੇ ਜੋ ਨਵੰਬਰ 84 ਚ ਸਾਡੇ ਨਾਲ ਹੋਇਆ ਹੈ, ਜੋ ਪੰਜਾਬ ਚ ਲਗਾਤਾਰ 3 ਦਹਾਕਿਆਂ ਚ ਹੋਇਆ, ਸਾਡਾ ਪ੍ਰਾਈਡ ਕਿੱਥੇ ਗਿਆ? ਜੀ ਜੀ ਇਹੀ ਉਹਨਾਂ ਨੇ ਤੋੜਨਾ ਸੀ, ਕਿਉਂਕਿ 1000 ਸਾਲ ਦੀ ਗੁਲਾਮੀ ਚ ਜੁੱਤੀਆਂ ਖਾਣ ਵਾਲੇ ਜਿਨ੍ਹਾਂ ਨੇ ਇਹੋ ਜਿਹੇ ਸ਼ਲੋਕ ਘੜੇ ਹੋਏ ਸੀ, ਦਿੱਲੀਸ਼ਵਰੋ ਈਸ਼ਵਰੋ, ਕਿ ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਔਰ ਜਿਹੜਾ ਆਉਂਦਾ ਸੀ ਉਸ ਨਾਲ ਉਸ ਦਾ ਜਿਹੜਾ ਅੱਖਾਂ ਦੀਆਂ ਪਲਕਾਂ ਵਿਛਾ ਕੇ ਸਵਾਗਤ ਕਰਦੇ ਸੀ। ਜਿਹੜੇ ਰਾਜਪੂਤੀ ਪ੍ਰਾਈਡ ਅੱਜ ਬੜਾ ਚੁੱਕਿਆ ਹੋਇਆ ਹੈ, ਕਦੇ ਮਹਾਰਾਣਾ ਪ੍ਰਤਾਪ, ਠੀਕ ਹੈ ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਸ਼ਿਵਾਜੀ ਇਹ ਚੰਗੇ ਕਰੈਕਟਰ ਨੇ ਜਿਨ੍ਹਾਂ ਨੇ ਚੈਲੰਜ ਕੀਤਾ, ਪਰ ਜੇ ਤੁਸੀਂ ਇਹਨਾਂ ਦੀ ਇਨਸਪੀਰੇਸ਼ਨ ਦੇਖੋ ਤੇ ਅਲਟੀਮੇਟਲੀ ਸਿੱਖ ਥਾਟ ਚੋਂ ਨਿਕਲਦੀ ਹੈ ਜੀ। ਔਰ ਉਹ ਕਿੱਥੇ ਗਿਆ ਇਹਨਾਂ ਦਾ ਪ੍ਰਾਈਡ, ਜਿਹੜਾ ਆਪਣੀਆਂ ਧੀਆਂ ਭੈਣਾਂ ਦੇ ਡੋਲੇ ਜਿਹੜੇ ਨੇ ਉਹ ਮੁਗਲਾਂ ਦੇ ਹਰਮ ਦੇ ਵਿੱਚ ਲੈ ਕੇ ਬੜਾ ਖੁਸ਼ੀ ਮਹਿਸੂਸ ਕਰਦੇ ਸੀ, ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜਾ ਉਹਨਾਂ ਦੇ ਵਿਆਹ ਕਰਕੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਹ ਜਿਹੜਾ ਇਹਨਾਂ ਨੂੰ ਸ਼ੇਮ ਸੀ 1000 ਸਾਲ ਦੀ ਗੁਲਾਮੀ ਦੀ, ਇਹਨਾਂ ਨੇ ਕੋਈ ਸ਼ਹੀਦ ਨਹੀਂ ਜੰਮੇ, ਇਹਨਾਂ ਨੇ ਕੋਈ ਯੋਧੇ ਨਹੀਂ ਜੰਮੇ। ਔਰ ਇਹ ਜਿਹੜਾ ਸਿੱਖ ਪ੍ਰਾਈਡ ਸੀ ਕਿ ਭਾਈ ਅਸੀਂ 1 ਸਦੀ ਅਸੀਂ ਮੁਗਲ ਅਫਗਾਨਾਂ ਨੂੰ ਦਰਾ ਖੈਬਰ ਤੋਂ ਪਾਰ ਧੱਕਿਆ, ਮੁਗਲਾਂ ਦੇ ਰਾਜ ਦੀ ਜੜ ਪੁੱਟੀ ਹੈ, ਅੰਗਰੇਜ਼ਾਂ ਨੂੰ 7 ਸਮੁੰਦਰ ਪਾਰ ਲੰਘਾਇਆ, ਉਹਨਾਂ ਨੇ ਸਾਡਾ ਪ੍ਰਾਈਡ ਤੋੜਿਆ। ਔਰ ਇਹੀ ਗੱਲ ਜਦੋਂ ਨਵੰਬਰ 84 ਔਰ ਉਸ ਤੋਂ ਪਹਿਲਾਂ ਹੀ ਜੂਨ 84 ਦੇ ਹਮਲੇ ਤੋਂ ਬਾਅਦ ਹੀ ਭਾਰਤ ਦੀ ਪਾਰਲੀਮੈਂਟ ਔਰ ਸਤਾ ਦੇ ਗਲਿਆਰਿਆਂ 'ਚ ਉਹ ਇਹ ਕਹਿੰਦੇ ਸੀ ਕਿ ਜੀ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਸੋ ਹੁਣ ਅਸੀਂ ਅੱਜ ਉਸ ਇਤਿਹਾਸ ਦੇ ਮੋੜ ਤੇ ਆ ਕੇ ਖਲੋ ਗਏ। 21ਵੀਂ ਸਦੀ 'ਚ ਦੁਨੀਆ 'ਚ ਨਿਊ ਵਰਲਡ ਆਰਡਰ ਦੀ ਗੱਲ ਔਰ ਦੂਸਰੀਆਂ ਗੱਲਾਂ ਤੁਰਦੀਆਂ ਨੇ। 193 ਇਹੀ ਯੂਨਾਈਟਿਡ ਨੇਸ਼ਨਸ 50 ਦੇਸ਼ਾਂ ਤੋਂ ਸ਼ੁਰੂ ਹੋਈ, ਅੱਜ 193 ਦੇਸ਼ ਇਸ ਦੇ ਮੈਂਬਰ ਨੇ ਔਰ ਬਹੁਤ ਸਾਰੇ ਦੇਸ਼। ਅੱਜ ਹੀ ਇੱਕ ਡਿਸਕਸ਼ਨ ਹੋ ਰਹੀ ਸੀ ਇੱਥੇ, ਮੈਂ ਕਿਹਾ ਜੀ ਦੁਨੀਆ 'ਚ 5-6 ਹਜ਼ਾਰ ਸਾਲ ਦੀ ਇਨਸਾਨੀ ਸਿਵਲਾਈਜੇਸ਼ਨ ਦੇਖੋ, ਇਹ ਬਾਰਡਰਸ ਦੇ ਉੱਤੇ ਜਿਹੜੀਆਂ ਬਾਰਡਰ ਖਿੱਚਣ ਵਾਲੀਆਂ ਲਾਈਨਾਂ ਨੇ ਇਹ ਪਾਣੀ ਦੀਆਂ ਲੀਕਾਂ ਵਾਂਗ ਹੀ ਹੁੰਦੀਆਂ ਨੇ। ਪਾਣੀ ਦੀ ਲੀਕ ਇੱਕਦਮ ਚਲੀ ਜਾਂਦੀ ਹੈ, ਹਰ 200 ਸਾਲ ਬਾਅਦ ਦੇਖੋ ਹਰ ਦੇਸ਼ ਦਾ ਨਕਸ਼ਾ ਨਹੀਂ ਬਦਲਦਾ ਹੈ, ਕਿੰਨੇ ਨਵੇਂ ਦੇਸ਼ ਬਣਦੇ ਨੇ, ਧਰਤੀਆਂ ਕਿੰਨਿਆਂ ਨੇ ਕਬਜ਼ੇ ਕੀਤੇ, ਕਿੰਨਿਆਂ ਦੇ ਸਿੱਕੇ ਚੱਲੇ। ਪੰਜਾਬ ਦੀ ਧਰਤੀ ਨੂੰ ਹੀ ਤੁਸੀਂ ਉੱਥੇ ਮਿੱਟੀ ਖੋਦ ਕੇ ਦੇਖੋ, ਤੁਹਾਨੂੰ ਉਹ ਨਾਦਰ ਸ਼ਾਹ, ਉਸ ਤੋਂ ਪਹਿਲਾਂ ਸਿਕੰਦਰ ਦੇ ਸਿੱਕੇ ਵੀ ਮਿਲ ਜਾਣਗੇ, ਉਸ ਤੋਂ ਪਹਿਲਾਂ ਇੰਡਸ ਵੈਲੀ ਦਾ ਵੀ ਅਸੀਂ ਦੇਖਦੇ ਹਾਂ, ਕਈ ਆਏ ਕਈ ਗਏ, ਕਿਹੜੀਆਂ ਸਰਹੱਦਾਂ ਪੱਕੀਆਂ ਹੁੰਦੀਆਂ ਨੇ ਔਰ ਇਹ ਬਦਲਦੇ ਰਹਿੰਦੇ ਨੇ। ਔਰ ਅਸੀਂ ਦੇਖਦੇ ਹਾਂ ਕਿ ਪਿਛਲੇ ਪੀਰੀਅਡ 'ਚ ਸਕਾਟਲੈਂਡ 'ਚ ਰੈਫਰੈਂਡਮ ਹੁੰਦਾ ਹੈ, ਕਿਊਬੈਕ 'ਚ ਹੁੰਦਾ ਹੈ, ਈਸਟ ਤੈਮੂਰ 'ਚ ਹੋਇਆ, ਕੋਸੋਵੋ 'ਚ ਹੋਇਆ, ਸੋਵੀਅਤ ਯੂਨੀਅਨ ਸੁਪਰ ਪਾਵਰ, ਸਪੇਸ 'ਚ ਪਹਿਲਾ ਬੰਦਾ ਯੂਰੀ ਗਾਗਰਿਨ ਭੇਜਣ ਵਾਲੇ 15 ਦੇਸ਼ ਬਣੇ, ਕਿਵੇਂ ਯੂਗੋਸਲਾਵੀਆ ਜੀ ਮਾਰਸ਼ਲ ਟੀਟੋ ਕਿ ਜੀ ਫਲਾ 7 ਦੇਸ਼ ਉਹਦੇ 'ਚੋਂ ਨਿਕਲੇ। ਸੋ ਇੰਡੀਆ ਜਿਹੜੀ ਕਿ ਬ੍ਰਿਟਿਸ਼ ਐਡਮਿਨਿਸਟ੍ਰੇਟਿਵ ਯੂਨਿਟ ਸੀ, ਆਰਟੀਫਿਸ਼ੀਅਲ ਕੰਟਰੀ ਜਾਣ ਲੱਗਿਆ ਉਹ ਇਹਨਾਂ ਨੂੰ ਦੇ ਗਏ ਔਰ ਨਤੀਜੇ ਦੇ ਤੌਰ ਤੇ ਇਹਨਾਂ ਨੂੰ ਇਹ ਲੱਗਾ ਜੀ ਅਸੀਂ ਹੁਣ ਸੱਚਮੁੱਚ ਦੇ ਸ਼ੇਰ ਬਣ ਗਏ ਹਾਂ, ਕਾਗਜ਼ੀ ਸ਼ੇਰ। ਅਸਲੀ ਸ਼ੇਰ ਪਾਵਰ ਇਹਨਾਂ ਦੇ ਹੱਥ ਆਈ ਔਰ ਆਰਐਸਐਸ ਦੀ ਆਈਡੀਓਲੋਜੀ 2014 ਤੋਂ ਬਾਅਦ, ਹਾਲਾਂ ਫਰਕ ਕੋਈ ਨਹੀਂ ਹੈ, ਉੱਥੇ ਸੈਕੂਲਰਿਜ਼ਮ ਦਾ ਲਬਾਦਾ ਸੀ, ਇਹ ਸਿੱਧਾ ਸਿੱਧਾ ਹਿੰਦੁਸਤਾਨ ਹੈ ਨਾਜ਼ੀਆਂ ਦੀ ਤਰ੍ਹਾਂ ਕਿ ਭਈ ਜੇ ਇੱਥੇ ਰਹਿਣਾ ਤਾਂ ਤੁਸੀਂ ਹਿੰਦੂ ਕਹਾਓ। ਔਰ ਉਹਨਾਂ ਦੇ ਸੁਪਰੀਮ ਕੋਰਟ ਨੇ ਵੀ ਜਿਸ ਜੁਡੀਸ਼ਰੀ ਦੀ ਬਹੁਤੀ ਗੱਲ ਕਰਦੇ ਨੇ, ਸਿੱਖਾਂ ਨੂੰ ਇਹ ਕੀ ਦੱਸਣਗੇ ਕਿ ਤੁਹਾਡੀ ਜੁਡੀਸ਼ਰੀ 'ਚ 32 ਸਾਲ ਬਾਅਦ ਵੀ
ਹਜ਼ਾਰਾਂ ਸਿੱਖ ਮਾਰ ਦਿੱਤੇ, ਜਿਉਂਦੇ ਸਾੜ ਦਿੱਤੇ, ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤੇ। ਤੁਹਾਨੂੰ ਕੋਈ ਦੋਸ਼ੀ ਨਹੀਂ ਲੱਭੇ ਹੈ ਉੱਥੇ। ਕੁੱਤਾ ਮਰ ਜਾਏ ਤੇ ਸੁਪਰੀਮ ਕੋਰਟ ਦੇ ਜੱਜਾਂ ਨੇ ਸੂ ਮੋਟੋ ਨੋਟਿਸ ਲਿਆ ਹੁੰਦਾ ਜੀ। ਸਾਡੇ ਤੁਸੀਂ ਭਾਈ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਭਾਈ ਸਤਵੰਤ ਸਿੰਘ, ਕੇਰ ਸਿੰਘ ਫਾਂਸੀ ਤੇ ਲਾਏ, ਜਿੰਦੇ ਸੁੱਖੇ ਤੁਸੀਂ ਫਾਂਸੀ ਚਾੜੇ। ਦਵਿੰਦਰਪਾਲ ਸਿੰਘ ਭੁੱਲਰ ਮੈਂਟਲੀ ਰੈਕ ਬਣਾ ਦਿੱਤਾ ਉਹਨੂੰ। ਰਾਜੋ ਆਣਾ ਔਰ ਹਵਾਰਾ ਤੁਸੀਂ ਚੇਂਜ ਨੇ ਤੇ ਤੁਹਾਨੂੰ ਕਾਤਲ ਨਹੀਂ ਨਜ਼ਰ ਆਏ। ਤੁਹਾਡਾ ਕਾਨੂੰਨ ਕਿੱਥੇ ਹੈ? ਸੰਵਿਧਾਨ ਕਿੱਥੇ ਹੈ ਤੁਹਾਡਾ? ਸੋ ਕੁੱਲ ਮਿਲਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੇ ਨਾਲ ਹੋਏ। ਕਸ਼ਮੀਰ ਦਾ ਹਾਲ ਦੇਖ ਲਓ, ਆ ਪਿਛਲੇ 5 ਮਹੀਨੇ 'ਚ 15,000 ਤੋਂ ਜ਼ਿਆਦਾ ਜ਼ਖਮੀ, 100 ਤੋਂ ਜ਼ਿਆਦਾ ਮਾਰ ਦਿੱਤੇ, ਸੈਂਕੜਿਆਂ ਬੱਚੇ ਉਹਨਾਂ ਦੇ ਪੈਲਟ ਗਨਸ ਇਸਤੇਮਾਲ ਕਰਕੇ ਅੰਨੇ ਕਰ ਦਿੱਤੇ ਨੇ ਜੀ। ਆਰਟੀਕਲ 370 ਹੁਣ ਬਹੁਤਿਆਂ ਨੂੰ ਲੱਗਦਾ ਹੁੰਦਾ ਹੈ ਜੀ ਝੰਡਾ। ਉਹ ਮੈਂ ਕਿਹਾ ਕਸ਼ਮੀਰ 'ਚ ਅੱਜ ਵੀ ਤੁਸੀਂ ਕਦੇ ਦੇਖੋ ਉਹਨਾਂ ਦੇ ਸੈਕਟਰੀਏਟ ਜਾਂ ਚੀਫ ਮਿਨਿਸਟਰ ਜਿਹੜੇ ਤੇ ਬੈਠੀ ਹੁੰਦੀ ਹੈ, ਭਾਰਤੀ ਝੰਡੇ ਦੇ ਨਾਲ ਕਸ਼ਮੀਰ ਦਾ ਝੰਡਾ ਵੀ ਅੱਡ ਹੈ। ਉਹਨਾਂ ਨੂੰ ਝੰਡਾ ਵੀ ਦਿੱਤਾ, ਆਰਟੀਕਲ 370 ਵੀ ਦਿੱਤਾ। ਇਹਦੇ ਬਾਵਜੂਦ ਫੌਜ ਤੁਸੀਂ ਮਿਲੀਅਨ ਫੌਜ ਰੱਖ ਕੇ ਉਹਨਾਂ ਦੀ ਤੁਸੀਂ ਜਨਰੇਸ਼ਨ ਜਿਹੜੀ ਹੈ ਮਕਾਨ ਤੇ ਲੱਗੇ ਹੋਏ ਹੋ, ਕਦੇ ਇੱਕ ਬਹਾਨੇ ਨਾਲ ਕਦੇ ਦੂਜੇ ਨਾਲ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਮੈਂ ਸਮਝਦਾ ਹਾਂ ਵੀ ਸਾਡੀ ਵਾਸਟ ਮੈਜੋਰਿਟੀ ਨੂੰ ਅਜੇ ਵੀ, ਕਿਉਂਕਿ ਬਹੁਤ ਵਾਰ ਜਿਹਦੇ ਨਾਲ ਹੁੰਦਾ ਉਹ ਜਿਹੜੀ ਜਨਰੇਸ਼ਨ ਇੱਕ ਖਲੋਤੀ 84 ਦੇ ਹਮਲੇ ਤੋਂ ਬਾਅਦ ਪੰਜਾਬ ਦੀ ਜਵਾਨੀ 'ਚ ਚੇਤਨਾ ਹੈ, ਉਹਨਾਂ ਨੇ ਮਾਰ ਦਿੱਤੇ। ਕਿੰਨੇ ਮਾਰੇ? ਮਾਰਨ ਵਾਲਿਆਂ ਨੇ ਕੋਈ ਕਬਰਾਂ ਤਾਂ ਨਹੀਂ ਬਣਾਈਆਂ। ਲੱਖ ਮਾਰੇ, 1.5 ਲੱਖ ਮਾਰੇ ਉਹਨਾਂ ਨੇ ਤਾਂ ਤੁਹਾਨੂੰ ਅਨਆਇਡੈਂਟੀਫਾਈ ਕਹਿ ਕੇ ਤੁਹਾਡੀਆਂ ਅਣਪਛਾਤੀਆਂ ਲਾਸ਼ਾਂ ਬਣਾ ਕੇ ਉਹਨਾਂ ਨੇ ਜਿਹੜੀ ਆ ਉਹ ਮਾਸ ਕ੍ਰੀਮੇਸ਼ਨਸ ਕੀਤੀਆਂ। ਕਿੰਨੇ ਹਜ਼ਾਰ ਜਿਹੜੇ ਨੇ ਉਹ ਨਹਿਰਾਂ ਦੇ ਹਵਾਲੇ ਕੀਤੀਆਂ ਡੈਡ ਬਾਡੀ। ਤੁਸੀਂ ਉਸ ਪੀਰੀਅਡ ਦੀ ਰਾਜਸਥਾਨ ਗਵਰਨਮੈਂਟ ਨੇ ਇੱਕ ਵਾਰੀ ਕੰਪਲੇਨ ਕੀਤਾ ਸੀ ਕਿ ਜੀ ਇਹ ਇੱਕ ਬਾਡੀ ਨੂੰ ਕ੍ਰੀਮੇਟ ਕਰਨ ਤੇ ਇੰਨਾ ਖਰਚ ਆਉਂਦਾ ਤੇ ਸਾਡੀਆਂ ਦੇ ਨਹਿਰਾਂ ਤੁਸੀਂ ਚੋਕ ਕਰ ਦਿੱਤੀਆਂ ਜੀ। ਔਰ ਇਸ ਸਾਰੇ ਦੇ ਬਾਵਜੂਦ ਜੇ ਅੱਜ ਸਿੱਖਾਂ ਦਾ ਇੱਕ ਵੱਡਾ ਹਿੱਸਾ ਉਹਨਾਂ ਨੂੰ ਖਾਲਿਸਤਾਨ ਸ਼ਬਦ ਤੋਂ ਡਰ ਲੱਗੇ ਔਰ ਉਹਨਾਂ ਨੂੰ ਇਹ ਲੱਗੇ ਕਿ ਜੀ ਨਹੀਂ ਅਸੀਂ ਬਹੁਤ ਖੁਸ਼ ਹਾਂ ਜੇ ਅਸੀਂ ਫਲਾਣਾ ਆ ਹੁਣ ਤੁਸੀਂ ਉੱਥੇ ਬਣਾ ਦਿੱਤੇ ਨੇ, ਚੀਫ ਏਅਰ ਮਾਰਸ਼ਲ ਸਿੱਖ ਬਣਾਇਆ। ਉਹਨੇ ਪਹਿਲਾ ਕੰਮ ਪਹਿਲੇ ਹਫਤੇ 'ਚ ਕੀਤਾ ਵੀ ਉਹ ਸਿਰ 'ਚੋਂ ਉਹਨੇ ਜਿਹੜਾ ਹੈਟ ਹੈ ਆਪਣੀ ਕੱਛ 'ਚ ਮਾਰਿਆ ਹੋਇਆ, ਨੰਗੇ ਸਿਰ ਫੋਟੋ ਲਵਾ ਰਿਹਾ ਜੀ। ਉਹਨੇ ਮਿਗ ਉਡਾਇਆ ਜੀ, ਫਲਾਣਾ ਜਹਾਜ਼ ਉਡਾਇਆ ਔਰ ਉਹ ਆਇਆ। ਪਹਿਲੇ ਨਹੀਂ ਕਦੇ ਉਡਾਏ ਜਹਾਜ਼ ਕਿਸੇ ਨੇ। ਚੀਫ ਏਅਰ ਮਾਰਸ਼ਲ ਅਰਜਨ ਸਿੰਘ ਤੋਂ ਲੈ ਕੇ ਉਹਨਾਂ ਨੇ ਕਦੇ ਜੂੜੇ ਦੇ ਨਾਲ ਨੰਗੇ ਸਿਰ ਫੋਟੋਆਂ ਨੇ ਔਰ ਉਹਨੂੰ ਬੜਾ ਉਹਨਾਂ ਨੇ ਕੀਤਾ। ਜਿਹੜਾ ਚੀਫ ਜਸਟਿਸ ਲਾਇਆ ਜਸਟਿਸ ਖੈਰ ਕਿ ਜੀ ਪਹਿਲਾ ਚੀਫ ਜਸਟਿਸ, ਉਹ ਇੱਕ ਕੇਸ ਹਿੰਦੂ ਕੋਈ ਗौ ਰਕਸ਼ਾ ਵਾਲਾ ਲੈ ਗਿਆ ਜੀ, ਪਾਬੰਦੀ ਲਾਓ ਗਊ ਦੀ ਹੱਤਿਆ ਤੇ ਅਸੀਂ ਕਿਉਂਕਿ ਹਿੰਦੂ ਜਿਹੜੇ ਆ ਅਸੀਂ ਬਹੁਤ ਡਰਦੇ ਆ ਅਦਾਲਤਾਂ ਜਾਣ ਨੂੰ। ਉਹ ਉਹਨਾਂ ਨੂੰ ਕਹਿੰਦਾ ਆਈ ਐਮ ਆਲਸੋ ਏ ਹਿੰਦੂ, ਆਈ ਐਮ ਨਾਟ ਅਫਰੇਡ ਆਫ ਐਨੀਬਡੀ। ਹੁਣ ਆਹੀ ਹੈ ਪਾਰਟ। ਜੇ ਤੁਸੀਂ ਉਹਨਾਂ ਨੂੰ ਬਾਕੀ ਵਾਲਾਂ ਨਾਲ ਪੱਗ ਨਾਲ ਉਹਨਾਂ ਦੇ ਬਥੇਰੇ ਸੈਕਟ ਨੇ ਸਾਧਾਂ ਦੇ ਦੂਜਿਆਂ ਦੇ ਜਿਨ੍ਹਾਂ ਦੇ ਵਾਲ ਰੱਖੇ ਹੋਏ ਨੇ, ਰਾਮਦੇਵ ਦੇ ਵੀ ਰੱਖੇ ਹੋਏ ਨੇ, ਉਹ ਸ਼੍ਰੀ ਰਵੀ ਸ਼ੰਕਰ ਫਰਾਡ ਜਿਹਾ ਬੰਦਾ ਉਹਦੇ ਵੀ ਰੱਖੇ ਹੋਏ ਨੇ। ਹਾਂ, ਜਦੋਂ ਤੁਸੀਂ ਆਪਣੇ ਇੱਕ ਡਿਸਟਿੰਕਟ ਇਤਿਹਾਸ ਦੀ, ਆਪਣੀ ਵੱਖਰੀ ਪਛਾਣ ਦੀ, ਆਪਣੇ ਅਕਾਲ ਤਖਤ ਦੀ, ਆਪਣੇ ਸਿੱਖੀ ਪ੍ਰਾਈਡ ਦੀ ਗੱਲ ਕਰੋਗੇ, ਆਪਣੇ ਰਾਜ ਭਾਗ ਦੀ ਗੱਲ ਕਰੋਗੇ, ਆਪਣੇ ਅਕਾਲ ਤਖਤ ਦੀ ਗੱਲ ਕਰੋਗੇ, ਫਿਰ ਤੁਹਾਡਾ ਅਕਾਲ ਤਖਤ ਟੈਂਕਾਂ ਤੋਪਾਂ ਨਾਲ ਢਾਇਆ ਜਾਏਗਾ। ਫਿਰ ਇਹਨਾਂ ਦੇ ਜਿਹੜੇ ਆਰਮੀ ਫੋਰਟਨਾਈਟਲੀ ਬਾਤਚੀਤ ਵਰਗੇ ਰਸਾਲੇ ਕਹਿਣਗੇ ਕਿ if few people are baptized in the name of religion, they wear a miniature kirpan around their neck and are called amritdharis। ਇਹ ਜੁਲਾਈ 10 ਦਾ ਉਹਨਾਂ ਦਾ ਸਰਕੂਲਰ ਜਿਹੜਾ ਉਹਨਾਂ ਦਾ ਫੋਰਟਨਾਈਟਲੀ ਬਾਤਚੀਤ, ਇਹ ਹਦਾਇਤਾਂ ਸੀ 84 'ਚ ਜਦੋਂ ਪੰਜਾਬ ਜਿਹੜੀ ਹੈ ਉਹ ਉਸ ਦੇ ਵਿੱਚ ਫੌਜ 2 ਲੱਖ ਫੌਜ ਬੈਠੀ ਹੋਈ ਸੀ। ਕੱਲ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੀ CIA ਦੇ ਉਸ ਪੀਰੀਅਡ ਦੇ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ ਉਹਦੇ 'ਚ ਉਹਨਾਂ ਨੇ ਕਿਹਾ ਵੀ 1 ਲੱਖ ਫੌਜ ਆਲਰੇਡੀ ਪੰਜਾਬ 'ਚ ਸੀ, 25,000 ਹੋਰ ਫਰਮ ਦਾ ਅਦਰ ਕਮਾਂਡਸ ਨਾਰਦਰਨ ਈਸਟਰਨ ਪੰਜਾਬ ਦੇ ਵਿੱਚ ਲਿਆਂਦੀ। ਹੁਣ ਜਿਹੜੀ 2 ਲੱਖ ਫੌਜ ਲਿਆ ਕੇ 1.5 ਲੱਖ ਬਿਠਾਈ, ਉਹ ਕੋਈ ਉੱਥੇ ਗੋਲਫ ਖੇਡਣ ਤਾਂ ਨਹੀਂ ਸੀ ਆਏ। ਉਹਨਾਂ ਨੇ ਫਿਰ ਪੰਜਾਬ ਦੇ 12,000 ਪਿੰਡਾਂ 'ਚ ਕੀ ਕੀਤਾ ਜੂਨ 84 ਤੋਂ ਅਗਲੇ ਮਹੀਨਿਆਂ 'ਚ ਕਿਵੇਂ ਉਹਨਾਂ ਨੇ ਕੀ ਕਰਨਾ ਹੈ। ਬਾਤਚੀਤ ਜਿਹੜਾ ਫੋਰਟਨਾਈਟਲੀ ਹੈ ਹਦਾਇਤਨਾਮਾ ਸੀ। ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਕਿ ਕੁਝ ਲੋਕਾਂ ਨੂੰ ਧਰਮ ਦੇ ਨਾਂ ਤੇ ਸਹੁੰ ਚੁਕਾਈ ਜਾਂਦੀ ਆ, ਉਹ ਗਲ ਦੇ ਦੁਆਲੇ ਛੋਟੀ ਕਿਰਪਾਨ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਫਿਰ ਸੀ ਐਨ ਅਪੀਲ, these amritdharis, they are very dangerous people. They may appear innocent from outside, but basically they are committed to arson, murder and loot. Any information about these amritdharis should be brought to the notice of nearby army authorities. It will be a great service to the Indian nation। ਕਿ ਦੇਖਣ ਨੂੰ ਭੋਲੇ ਭਾਲੇ ਲੱਗਦੇ ਨੇ ਬਾਹਰੋਂ, ਪਰ ਇਹ
ਕਾਤਲ ਨੇ, ਲੁਟੇਰੇ ਨੇ ਔਰ ਜਿਹੜੇ ਨੇ ਉਥਲ ਪੁਥਲ ਕਰਨ ਵਾਲੇ ਨੇ, ਇਹਨਾਂ ਸੰਬੰਧੀ ਕੋਈ ਵੀ ਜਾਣਕਾਰੀ ਨੇੜੇ ਦੀ ਫੌਜੀ ਛਾਉਣੀ 'ਚ ਪਹੁੰਚਾਈ ਜਾਏ, ਇਹ ਵੱਡੀ ਸੇਵਾ ਹੋਏਗੀ। ਹੁਣ ਇਸ ਦੇ ਥੱਲੇ ਪਹਿਲਾ ਸਾਡੇ ਤੇ ਹਮਲਾ ਫੁੱਲ ਫਲੈਜ ਦਾ ਨਾਂ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਰੱਖਿਆ, ਕਿਉਂਕਿ ਨੀਲਾ ਰੰਗ ਸਾਡਾ ਰੰਗ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਹੈ, ਸਾਡਾ ਖਾਲਸਾ ਹੀ ਬਾਣ ਹੈ, ਤੇ ਸਾਨੂੰ ਇਹਨਾਂ ਨੇ ਨੀਲੇ ਤਾਰੇ ਦਿਖਾਏ। ਤੇ ਦੂਸਰਾ ਆਪਰੇਸ਼ਨ ਜੰਗਲੀ ਗੁਲਾਬ, ਇਹ 12,000 ਪਿੰਡਾਂ 'ਚ, ਇਹ ਬਾਤਚੀਤ ਦੇ ਉਸ ਹਦਾਇਤ ਦੇ ਥੱਲੇ ਹੀ ਸੀ ਜਿਹਦੇ ਥੱਲੇ ਉਹਨਾਂ ਨੇ ਜੰਗਲੀ ਫੁੱਲ ਵੁੱਡ ਰੋਜ਼, ਕਿ ਵੀ ਜਿਹਦੇ ਥੱਲੇ ਉਹਨਾਂ ਨੇ ਫਿਰ ਪੰਜਾਬ ਦੇ ਵਿੱਚ ਸਾਡੀ ਜਿਹੜੀ ਜਵਾਨੀ ਦਾ ਕਾਣ ਕੀਤਾ। ਇਹ ਉਹ ਪੀਰੀਅਡ ਸੀ ਆਪਣੀਆਂ ਜਾਨਾਂ ਬਚਾਉਣ ਨੂੰ। ਕੁਝ ਨੌਜਵਾਨ ਜਿਹੜੇ ਨੇ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਸਰਹੱਦੀ ਜ਼ਿਲ੍ਹਿਆਂ ਦੇ ਬਾਰਡਰ ਕ੍ਰਾਸ ਕਰਕੇ ਚਲੇ ਗਏ। ਔਰ ਇਸ ਪੀਰੀਅਡ ਤੋਂ ਬਾਅਦ ਫਿਰ ਅਗਲੀਆਂ ਡੈਕੇਡ 'ਚ ਕੀ ਹੋਇਆ ਅਸੀਂ ਅਕਸਰ ਇਸ ਦਾ ਜ਼ਿਕਰ ਕਰਦੇ ਹਾਂ, ਪਰ ਇਹ ਸਾਰਾ ਇੱਕ ਸਿਨੋਪਸਿਸ ਜਾਂ ਇੱਕ ਫਲੈਸ਼ਬੈਕ ਸਾਡੇ ਲਈ ਜ਼ਰੂਰੀ ਹੈ ਜਦੋਂ ਅਸੀਂ ਇਸ ਸੰਵਿਧਾਨ ਵੱਲ ਦੇਖਦੇ ਹਾਂ, ਜਦੋਂ ਅਸੀਂ ਆਪਣੀ ਕੌਮ ਦਾ ਹਾਲ ਦੇਖਦੇ ਹਾਂ। ਤੇ ਅੱਜ ਕਿਵੇਂ ਬੇਸ਼ਰਮੀ ਦੇ ਨਾਲ ਬਾਦਲ ਮੋਹਾਲੀ 'ਚ ਝੰਡਾ ਲਹਿਰਾ ਰਿਹਾ ਹੈ, ਇਹ ਨੀਲੀਆਂ ਪੱਗਾਂ ਬੰਨ੍ਹ ਕੇ ਜਿਹੜੇ ਖੁੱਲੇ ਦਾੜੇ ਛੱਡ ਕੇ ਜਿਹੜੇ ਨੇ ਉਸ ਤਿਰੰਗੇ ਨੂੰ ਸਲੂਟ ਦੇ ਰਹੇ ਨੇ। ਇਹੀ ਬਾਦਲ ਹੈ ਜਿਹਨੇ ਆਰਟੀਕਲ 25(20) ਭਾਰਤੀ ਸੰਵਿਧਾਨ ਦਾ ਸਾੜਿਆ ਸੀ। ਇਹੀ ਹੈ ਜਿਹਨੇ 1993 ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਬੂਟਰੋਸ ਗਾਲੀ ਦਿੱਲੀ ਗਿਆ ਤੇ ਮੈਮੋਰੈਂਡਮ ਦਿੱਤਾ ਸੀ ਕਿ ਸਾਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ, ਜਿਹਨੇ ਕਿਹਾ ਸੀ BBC ਤੇ ਇੰਟਰਵਿਊ 'ਚ ਕਿ ਹੁਣ ਸਾਡੀ ਇਹ ਫਾਈਨਲ ਲੜਾਈ ਹੈ, ਆਪਣੀਆਂ ਨੌਕਰੀਆਂ ਛੱਡ ਦਿਓ। ਸੋ ਕੁੱਲ ਮਿਲਾ ਕੇ ਜਿੱਥੇ ਅਸੀਂ ਅੱਜ ਇਸ ਦਿਨ ਦੇ ਮੌਕੇ ਆਪਣੀ ਕੌਮ ਨੂੰ ਹੀ ਅਸੀਂ, ਬਾਕੀ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਉਹ ਦੁਸ਼ਮਣ ਨੇ, ਉਹ ਕਿਸੇ ਹੱਦ ਤੱਕ ਵੀ ਜਾਣਗੇ। ਉਹਨਾਂ ਨੂੰ ਜਿਵੇਂ ਬਲਰਾਮ ਜਾਖੜ ਸਪੀਕਰ ਸੀ ਇੰਦਰਾ ਗਾਂਧੀ ਦਾ ਬੜਾ ਨੇੜੂ, ਹੁਣ ਉਹਦਾ ਮੁੰਡਾ ਸੁਨੀਲ ਜਾਖੜ ਕਾਂਗਰਸ ਦਾ ਲੀਡਰ ਹੈ, ਉਹਨੇ ਕਿਹਾ ਸੀ भारत की एकता अखंडता के लिए अगर हमें 2 करोड़ सिख भी मारने पड़े तो हम हिचकिचाएंगे नहीं। ਸੋ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅੱਜ ਉੱਥੇ ਸਿੱਖ ਬੈਠੇ ਸੋਚਦੇ ਨੇ ਕਿ ਜੋ ਨਵੰਬਰ 84 ਹੋਇਆ ਜੂਨ ਫੇਰ ਨਹੀਂ ਹੋਣਾ। ਅਜੇ ਤਾਂ ਹਜ਼ਾਰਾਂ ਮਾਰ ਕੇ ਉਹਨਾਂ ਨੇ ਉਸ ਵੇਲੇ ਬਚਾਅ ਹੋ ਗਿਆ। ਬੇਅੰਤ ਸਿੰਘ ਸਤਵੰਤ ਸਿੰਘ ਦਾ ਅਸੀਂ ਕਦੋਂ ਦੇਣਾ ਦੇਵਾਂਗੇ, ਕਿਉਂਕਿ ਉਹਨਾਂ ਨੇ ਤਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਨਵੰਬਰ ਦੇ ਉਸ 8 ਨਵੰਬਰ ਨੂੰ ਅਟੈਕ ਕਰਨਾ ਸੀ ਸਾਰੇ ਭਾਰਤ ਭਰ ਦੇ ਗੁਰਦੁਆਰਿਆਂ 'ਚ। ਔਰ ਇਹ ਕਿਉਂਕਿ ਪ੍ਰੀਐਂਪਟ ਹੋ ਗਿਆ 31 ਅਕਤੂਬਰ 1984 ਨੂੰ, ਇਸ ਗੱਲ ਦੇ ਹੁਣ ਕਿੰਨੀਆਂ ਹੀ ਲਿਖਤਾਂ ਸਾਹਮਣੇ ਆਈਆਂ ਨੇ। ਪਰ ਹੁਣ ਜਿਨ੍ਹਾਂ ਦੇ ਹੱਥ ਪਾਵਰ ਹੈ RSS, ਜਿਨ੍ਹਾਂ ਕੋਲ ਮਿਲੀਅਨਸ ਆਫ ਉਹਨਾਂ ਦੇ ਵਲੰਟੀਅਰ ਗੁੰਡਾ ਬ੍ਰਿਗੇਡ ਹੈ, ਔਰ ਜਿਵੇਂ ਉਹਨਾਂ ਨੇ ਇੱਕ ਡਰ ਖੌਫ ਮੁਸਲਮਾਨਾਂ ਦੇ ਦਿਲ 'ਚ ਪੈਦਾ ਕੀਤਾ ਹੈ, ਈਸਾਈਆਂ ਦਾ ਕੀਤਾ ਹੈ, ਸਾਨੂੰ ਤਾਂ ਇਹ ਡੈਥ ਕਿਸ ਨਾਲ ਮਾਰ ਰਹੇ ਨੇ। ਡੈਥ ਐਮਬਰੇਸ ਹੈ ਕਿ ਜੀ ਆਪ ਹਮਾਰੇ, ਤੁਸੀਂ ਸਾਡਾ ਹਿੱਸਾ ਹੋ। ਪਰ ਕਿਵੇਂ ਪੰਜਾਬ 'ਚ RSS ਦਾ ਜਾਲ ਫੈਲਿਆ, ਕਿਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ 100 ਤੋਂ ਜ਼ਿਆਦਾ ਪਿਛਲੇ 1.5 ਸਾਲ 'ਚ ਹੋਈਆਂ ਨੇ, ਰੁਕਣ ਦਾ ਨਾਂ ਨਹੀਂ। ਕੌਣ ਕਰ ਰਿਹਾ ਇਹਨਾਂ ਨੂੰ? ਸੋ ਜ਼ਾਹਰ ਹੈ ਕਿ ਸਾਡਾ ਇਹਨਾਂ ਨੇ ਅਕਾਲ ਤਖਤ ਤੋਂ ਫੇਥ ਤੋੜਿਆ, ਜਾਲੀ ਜੇ ਜਥੇਦਾਰ ਖੜੇ ਕਰਕੇ। ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਤੋਂ ਵੀ ਕਿ ਜੀ ਇਹ ਤਾਂ ਕੋਈ ਨਹੀਂ, ਔਰ ਸਾਡਾ ਰਿਐਕਸ਼ਨ ਵੀ ਘਟ ਗਿਆ, ਹੁਣ ਹੋ ਗਿਆ ਕਿ ਵੀ ਇਹ ਆਮ ਜਿਹੀਆਂ ਹੀ ਘਟਨਾਵਾਂ ਹੋ ਗਈਆਂ ਨੇ। ਔਰ ਇਹਨਾਂ ਦਾ ਅਲਟੀਮੇਟਲੀ ਇਹੀ ਹੈ ਕਿ ਘੁੱਟ ਘੁੱਟ ਕੇ ਮਰ ਜਾऊं, ये मर्जी मेरे सयाद की है। ਇਹ ਸਾਡਾ ਦੁਸ਼ਮਣ ਸ਼ਿਕਾਰੀ ਸਾਡੀ ਮੌਤ ਦੇ ਇੰਤਜ਼ਾਰ 'ਚ ਹੈ ਕਿ ਅਸੀਂ ਘੁੱਟ ਘੁੱਟ ਕੇ ਇਹਨਾਂ ਦੇ ਵਿੱਚ ਜਜ਼ਬ ਹੋ ਜਾਈਏ। ਤੇ ਜਿਹੜਾ ਅਣਖੀ ਖਾਲਸਾ ਹੈ ਉਸ ਦੇ ਸਾਹਮਣੇ ਚੈਲੰਜ ਹੈ। ਅਸੀਂ ਇਸ ਸੰਵਿਧਾਨ ਨੂੰ ਉਦੋਂ ਵੀ ਨਕਾਰਿਆ ਸੀ, ਔਰ ਅਸੀਂ ਸਮਝਦੇ ਹਾਂ ਵੀ ਸਾਡੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਆਪਣੇ ਖੂਨ ਦੇ ਨਾਲ ਆਜ਼ਾਦ ਦੇਸ਼ ਖਾਲਿਸਤਾਨ ਦਾ ਨਕਸ਼ਾ ਉਲੀਕਿਆ ਹੋਇਆ, ਉਸ ਦੀ ਨਹੀਂ। ਔਰ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਸਪਸ਼ਟ ਸ਼ਬਦ ਸਨ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਇਹ ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਸਾਡੇ ਲਈ ਉਸ ਦਿਨ ਹੀ ਜੂਨ 84 ਤੱਕ ਸਾਡੀ ਮੰਗ ਅਨੰਦਪੁਰ ਦਾ ਮਤਾ ਸੀ, ਇੱਕ ਫੈਡਰਲ ਢਾਂਚਾ, ਫੈਡਰਲ ਸਟਰਕਚਰ ਜਿਹਦੇ 'ਚ ਕਿ ਸਿੱਖ ਜਿਹੜੇ ਨੇ ਆਪਣੀਆਂ ਪੋਲੀਟੀਕਲ ਐਸਪੀਰੇਸ਼ਨਸ, ਇਕਨੋਮਿਕਲ ਪ੍ਰੋਸਪੈਰਿਟੀ, ਰਿਲੀਜੀਅਸ ਫਰੀडम ਨੂੰ ਮਾਣ ਸਕਣ। ਤੇ ਜਦੋਂ ਇਹਨਾਂ ਨੇ ਫੁੱਲ ਸਕੇਲ ਸਾਡੇ ਖਿਲਾਫ ਵਾਰ ਹੀ ਡਿਕਲੇਅਰ ਕਰ ਦਿੱਤੀ ਹੈ, ਤੇ ਫਿਰ ਸਾਡੇ ਲਈ ਉੱਥੇ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਸਿਰਜਣ ਤੋਂ ਬਿਨਾਂ, ਉਹਨੂੰ ਲਿਬਰੇਟ ਕਰਵਾਉਣ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਸੋ ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਹੋਰ 20 ਸਾਲ 30 ਸਾਲ ਖੱਜਲ ਖੁਆਰੀ ਤੋਂ ਬਾਅਦ ਸਮਝ ਆਏ, ਇਹੀ ਸੋਲਿਊਸ਼ਨ ਹੈ। ਅਦਰਵਾਈਜ਼
ਸਾਡਾ ਹਾਲ ਉਹ ਬੁੱਧ ਧਰਮ ਵਾਲਾ ਉਸ ਖਿੱਤੇ ਦੇ ਵਿੱਚ ਹੋਏਗਾ। ਸਿੱਖੀ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਏਗਾ, ਦੁਨੀਆ ਭਰ 'ਚ ਸਿੱਖ ਬੈਠੇ ਨੇ, ਪਰ ਉਸ ਧਰਤੀ ਤੋਂ ਸਾਡੀ ਜਿਹੜੀ ਹੈ ਉਹ ਉਹਨਾਂ ਨੇ ਅਲਖ ਮੁਕਾ ਦੇਣੀ। ਇਹ ਸਾਡੇ ਸਾਹਮਣੇ ਅੱਜ ਫੇਰ ਇੱਕ ਪ੍ਰਣ ਦਿਵਸ ਦਾ ਦਿਨ ਹੈ, ਜਿੱਥੇ ਅਸੀਂ ਇਹਨੂੰ ਧੋਖਾ ਦਿਵਸ, ਕਾਲਾ ਦਿਵਸ ਕਹਿ ਰਹੇ ਹਾਂ। ਉੱਥੇ ਸਾਡੇ ਲਈ ਇਹ ਰਿਜ਼ੋਲਵ ਕਿ ਅਸੀਂ ਅਲਟੀਮੇਟਲੀ ਆਜ਼ਾਦ ਹੋਣਾ, ਅਸੀਂ ਅਲਟੀਮੇਟਲੀ ਉਸ ਧਰਤੀ ਤੇ ਖਾਲਿਸਤਾਨ ਸਿਰਜਣਾ ਜਿੱਥੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ, ਔਰ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਜਿਹੜੇ ਨੇ ਪਰਸੂਟ ਆਫ ਹੈਪੀਨੈਸ, ਸਰਬੱਤ ਦਾ ਭਲਾ, ਉਸ ਥਾਂ ਦੇ ਉੱਤੇ ਖੁਸ਼ਹਾਲੀ ਔਰ ਫਰੀडम ਮਾਣ ਸਕਣ। ਸੋ ਇਹ ਸਾਡਾ ਅੱਜ ਦਾ ਪਹਿਲਾ ਸੈਗਮੈਂਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਬੜੇ ਧੜੱਲੇ ਨਾਲ ਅੱਜ ਦੇ ਦਿਨ ਬਾਰੇ ਆਪਣੇ ਵਿਚਾਰ ਦਿੱਤੇ ਨੇ, ਜਿਹੜਾ ਕਿ ਕਾਲਾ ਦਿਨ ਹੈ। ਇਸ ਦੇ ਨਾਲ ਆਪਣੇ ਇੱਥੇ ਲੈਂਦੇ ਹਾਂ ਬ੍ਰੇਕ। ਦਰਸ਼ਕੋ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।